ਧੜਿਆਂ ਧਿਰਿਆਂ ਦੀ ਗੱਲ ਆ ਵੀ ਬੀਤੇ ਦੌਰ ਦੇ ਹਰ ਸ਼ਖਸ ਨੂੰ, ਹਰ ਧਿਰ ਨੂੰ ਆਪਦੇ ਇੱਕ ਵੱਖਰੇ ਨਜ਼ਰੀਏ ਤੋਂ ਦੇਖ ਕੇ ਉਹਨੂੰ ਛੁਟਿਆਇਆ ਜਾਂਦਾ। ਇੱਕ ਬਿਮਾਰੀ ਚੱਲੀ ਆ ਪਿਛਲੇ 5-7 ਸਾਲਾਂ ਤੋਂ, ਨਵੇਂ ਕੋਚ ਨੂੰ ਇਹ ਭਰਮਾਇਆ ਜਾ ਰਿਹਾ ਕਿ ਇਹ ਜਿਹੜੇ ਖਾੜਕੂ ਸੰਘਰਸ਼ ਵਾਲੇ ਸੀ ਇਹ ਤਾਂ ਐਵੇਂ ਖਣੀ ਬੰਦੇ ਮਾਰਦੇ ਫਿਰਦੇ ਸੀ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ, ਤਾਂ ਭਰਾ ਮਾਰੂ ਜਾਣ ਕਰਦੇ ਸੀ। ਅੱਜ ਦੇ ਦੌਰ ਵਿੱਚ ਤਾਂ ਇਉਂ ਬਣਾ ਕੇ ਰੱਖ ਦਿੱਤਾ ਜਾਂਦਾ ਕਿ ਜਿਹੜਾ ਫਲਾਨੀ ਧਿਰ ਦੇ ਬੰਦੇ ਸੀ ਉਹ ਤਾਂ ਮਹਾਨਾਇਕ ਸੀ ਤੇ ਬਹੁਤ ਹੀ ਜ਼ਿਆਦਾ ਠੀਕ ਸੀ, ਤੇ ਬਾਕੀ ਤਾਂ ਗਦਾਰ ਸੀਗੇ, ਉਹ ਤਾਂ ਜੀ ਭਾਰਤ ਸਰਕਾਰ ਨਾਲ ਰਲ ਕੇ ਖਨੀ ਜਿਹੜਾ ਸੀ ਉਹ ਲੜ ਰਹੇ ਸੀ। ਸੋ ਪਹਿਲਾਂ ਉਹਨਾਂ ਨੇ ਕਿਤਾਬਾਂ ਰਾਹੀਂ ਇਹ ਜਚਾਇਆ ਕਿ ਜਿੰਨੇ ਵੀ ਖਾੜਕੂ ਜਾਂ ਖਾਲਿਸਤਾਨੀ ਬੀਤੇ ਦੌਰ 'ਚ ਹੋਏ ਨੇ ਉਹ ਸਾਰੇ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਸੀ, ਏਜੰਸੀਆਂ ਨਾਲ ਮਿਲ ਕੇ ਚੱਲਦੇ ਸੀ। ਫਿਰ ਆ GVS ਸਿੱਧੂ ਵਰਗੇ ਤੋਂ ਕਿਤਾਬ ਹੀ ਲਿਖਾਤੀ ਵੀ ਸਾਰੇ ਸੰਤ ਭਿੰਡਰਾਂ ਵਾਲਿਆਂ ਸਮੇਤ ਸਾਰਾ ਖਾਲਿਸਤਾਨ ਦਾ ਸੰਘਰਸ਼ ਕਾਂਗਰਸ ਦਾ ਪਲਾਟ ਸੀ। ਸੋ ਇਹ ਇੱਕ ਸੰਘਰਸ਼ ਦੀ ਪੂਰੀ ਹੇਠੀ ਕਰਨ ਵਾਲਾ ਜਿਹੜਾ ਕੰਮ ਚੱਲ ਰਿਹਾ, ਇਹਦੇ ਵਿੱਚ ਸਾਡੇ ਬੱਚੇ, ਸਾਡੀ ਆਉਣ ਵਾਲੀ ਪੀੜ੍ਹੀ ਸਾਰੀ ਉਲਝੀ ਹੋਈ ਆ। ਇੱਕ ਪਾਸੇ ਕੌਮ ਦੇ ਉਹ ਨਾਇਕ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਜਿਨ੍ਹਾਂ ਦੇ ਘਰ ਪਰਿਵਾਰ ਉਜਾੜ ਦਿੱਤੇ ਗਏ, ਜਿਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਤੱਕ ਵੀ ਸਟੇਟ ਜਿਉਣ ਨਹੀਂ ਦਿੰਦੀ। ਦੂਜੇ ਪਾਸੇ ਆ ਰਵਾਇਤੀ ਅਕਾਲੀ ਲੀਡਰਸ਼ਿਪ ਜਿਹੜੀ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੀ ਆ ਤੇ ਜਿਹਨੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਧੋਖਾ ਦੇ ਕੇ ਕੌਮ ਦੀ ਗੁਲਾਮੀ ਦੀ ਜਿਹੜੀ ਜ਼ਿੰਦਗੀ ਆ ਉਹ ਲੰਮੀ ਕੀਤੀ ਆ। ਇਹ ਚੇਤੇ ਰੱਖੋ, ਤੁਹਾਤੋਂ ਬਾਅਦ ਵਿੱਚ ਜਿਹੜਾ ਆ ਰਿਹਾ ਉਹ ਤੁਹਾਡੇ ਨਾਲ ਉਹੀ ਕੁਝ ਕਰੇਗਾ ਜਿਹੜਾ ਤੁਸੀਂ ਅੱਜ ਕਰ ਰਹੇ ਹੋ। ਮਹਿਲ ਸਿੰਘ ਬੱਬਰ ਦੇ ਬਾਰੇ ਜਾਂ ਹੋਰ ਯੋਧਿਆਂ ਬਾਰੇ ਇੱਥੇ ਜਦੋਂ ਪੁਰਾਣੇ ਸਿੰਘਾਂ ਤੋਂ ਗੱਲਾਂ ਬਾਤਾਂ ਸੁਣੀ ਦੀਆਂ ਜਿਹੜੇ ਨਾਲ ਵਿਚਰੇ ਆ ਤਾਂ ਬੜਾ ਮਨ ਨੂੰ ਆਉਂਦਾ ਕਿ ਇਹਨਾਂ ਲੋਕਾਂ ਨੇ ਆਪਣਾ ਸਾਰਾ ਕੌਮ ਦੇ ਲੇਖੇ ਲਾਤਾ, ਪਰ ਕੌਮ ਜਿਹੜੀ ਆ ਉਹ ਨਹੀਂ ਸਮਝ ਸਕੀ ਕਿ ਸਾਡੇ ਕੀ ਫਰਜ਼ ਬਣਦੇ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਰਾਹੀਂ ਖਾਲਸਾ ਪੰਥ ਦੀ ਸੇਵਾ ਕਰਨ ਵਾਲੇ ਭਾਈ ਸਾਹਿਬ ਭਾਈ ਮਹਿਲ ਸਿੰਘ ਬੱਬਰ ਉਹ ਅਕਾਲ ਚਲਾਣਾ ਕਰ ਗਏ ਨੇ ਤੇ ਅੱਜ ਅਜੀਤ ਅਖਬਾਰ ਦੇ ਰਾਹੀਂ ਇਹ ਖਬਰ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੇ ਪੜ੍ਹੀ ਹੈ, ਸੰਗਤ ਨੂੰ ਪਤਾ ਲੱਗਿਆ। ਪਤਾ ਇਹ ਲੱਗਿਆ ਕਿ ਬੀਤੇ ਦਿਨਾਂ ਦੇ ਵਿੱਚ ਸ਼ਾਇਦ ਸੋਮਵਾਰ ਨੂੰ ਉਹਨਾਂ ਨੇ ਅਕਾਲ ਚਲਾਣਾ ਕੀਤਾ, ਪਰ ਜਲਾਵਤਨ ਜ਼ਿੰਦਗੀ ਜਿਉਣ ਵਾਲਿਆਂ ਦੀ ਜ਼ਿੰਦਗੀ ਤੋਂ ਬਾਅਦ ਵੀ ਜਿਹੜੀ ਤਕਲੀਫ ਆ ਉਹ ਮੁੱਕਦੀ ਨਹੀਂ। ਤੁਹਾਨੂੰ ਪਤਾ ਕਿ ਭਾਈ ਗਜਿੰਦਰ ਸਿੰਘ ਦੀ ਵੀ ਇਹੀ ਹੋਣੀ ਸੀ। ਭਾਈ ਗਜਿੰਦਰ ਸਿੰਘ ਦੇ ਸਦੀਵੀ ਵਿਛੋੜੇ ਮੌਕੇ ਤੇ ਉਸ ਤੋਂ ਬਾਅਦ ਹੁਣ ਤੱਕ ਵੀ ਅਜੇ ਪਿਛਲੇ ਦਿਨੀ ਸਾਡੇ ਸੱਜਣਾ ਨੇ ਉਹਨਾਂ ਦੇ ਜੋ ਸਰੀਰ ਦੀ ਰਾਖ ਜਾਂ ਅਸਥ ਸੀ ਉਹ ਰਾਵੀ ਦਰਿਆ 'ਚ ਹਜੇ ਪ੍ਰਵਾਹ ਕੀਤੇ। ਤੇ ਭਾਈ ਮਹਿਲ ਸਿੰਘ ਬੱਬਰ ਜਿਹੜੇ ਕਿ ਆਪਾਂ ਨੂੰ ਸਭ ਨੂੰ ਪਤਾ ਨਨਕਾਣਾ ਸਾਹਿਬ ਦੇ ਵਿੱਚ, ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਉੱਥੇ ਰਹਿ ਕੇ ਆਪਦੇ ਕੌਮੀ ਫਰਜ਼ ਨਿਭਾ ਰਹੇ ਸੀ। ਤੇ ਉੱਥੇ ਉਹਨਾਂ ਦੀ ਕਿਡਨੀ ਦੇ ਵਿੱਚ ਖਰਾਬੀ ਸੀ ਤੇ ਹਸਪਤਾਲ ਦੇ ਵਿੱਚ ਲਾਹੌਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀਗਾ। ਤੇ ਉਹਨਾਂ ਦੇ ਆਖਰੀ ਸਵਾਸ ਉੱਥੇ ਜਦੋਂ ਨਿਕਲੇ ਆ, ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਕਾਰਨਾਂ ਕਰਕੇ ਇਸ ਖਬਰ ਨੂੰ ਰੋਕਣ ਦੇ ਵਿੱਚ ਜ਼ਿਆਦਾ ਜ਼ਰੂਰਤ ਸਮਝੀ ਗਈ ਤੇ ਇੱਥੇ ਇੰਡੀਅਨ ਸਟੇਟ ਸਿਸਟਮ ਨੇ ਉਹਨਾਂ ਨੂੰ PO ਕਰਾਰ ਦਿੱਤਾ ਹੈ। ਅਸੀਂ ਭਗੌੜਾ 1990 ਤੋਂ ਕਈ ਵਾਰਦਾਤਾਂ ਦੇ ਹਵਾਲੇ ਨਾਲ ਪਿੱਛੇ ਜੇ ਉਹਨਾਂ ਦੇ ਉੱਤੇ ਫਰਾਂਸ ਸਰਕਾਰ ਨੂੰ ਇੱਕ ਵਾਰੀ ਡੋਜ਼ੀਅਰ ਜਿਹਾ ਭੇਜਿਆ ਸੀ ਇੰਟਰਪੋਲ ਨੂੰ, ਪਰ ਚਲੋ ਇੰਡੀਅਨ ਸਟੇਟ ਸਿਸਟਮ ਨੇ ਆਪਦੇ ਹਿਸਾਬ ਨਾਲ ਗੱਲਾਂ ਦੇਖਣੀਆਂ ਕਰਨੀਆਂ ਹੁੰਦੀਆਂ ਨੇ। ਪਰ ਸਿੱਖ ਕੌਮ ਲਈ ਉਹਨਾਂ ਦੀ ਜਿਹੜੀ ਅਹਿਮੀਅਤ ਆ, ਉਹਨਾਂ ਦੀ ਜਿਹੜੀ ਸੇਵਾ ਉਹ ਬੇਮਿਸਾਲ ਆ। ਉਹਦਾ ਆਪਾਂ ਦੇਣ ਨਹੀਂ ਦੇ ਸਕਦੇ। ਅੱਜ ਉਹਨਾਂ ਦੀ ਜਥੇਬੰਦੀ ਵੱਲੋਂ, ਭਾਈ ਵਧਾਵਾ ਸਿੰਘ ਬੱਬਰ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਆ ਉਹ ਸਾਰਿਆਂ ਦੇ ਸਾਹਮਣੇ ਆ, ਉਹ ਸੰਗਤ ਨਾਲ ਸਾਂਝੀ ਕਰਨੀ ਚਾਹਾਂਗੇ। ਲਿਖਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਰਮਾਨ ਚੱਲਿਆ ਪਤਸਿਓਂ ਜਨਮ ਸਵਾਰ ਵਾਜਾ ਵਾਏ ਸੀ,
ਅਨੁਸਾਰ ਗੁਰਸਿੱਖੀ ਜੀਵਨ ਜੀ ਕੇ ਨਾਮ ਬਾਣੀ ਦੇ ਲਾਹੇ ਲੈ ਕੇ ਤੇ ਮੌਜੂਦਾ ਸਿੱਖ ਸੰਘਰਸ਼ ਵਿੱਚ ਆਪਣਾ ਹਿੱਸਾ ਪਾ ਕੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਜੀ ਬੱਬਰ ਗੁਰਪੁਰੀ ਸੁਧਾਰ ਗਏ ਹਨ। ਭਾਈ ਸਾਹਿਬ ਨੇ ਪੰਥ ਦੇ ਵੱਖ-ਵੱਖ ਖੇਤਰਾਂ ਅੰਦਰ ਬਹੁਤ ਲੰਬਾ ਸਮਾਂ ਸੇਵਾ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਉੱਤੇ ਪਹਿਰਾ ਦਿੰਦਿਆਂ ਸਿੱਖੀ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਤੇ ਸਿੱਖਾਂ ਦੇ ਆਜ਼ਾਦ ਘਰ ਦੀ ਪ੍ਰਾਪਤੀ ਲਈ ਮੌਜੂਦਾ ਸਿੱਖ ਸੰਘਰਸ਼ ਵਿੱਚ ਅਹਿਮ ਰੋਲ ਨਿਭਾਇਆ। ਭਾਈ ਸਾਹਿਬ ਜ਼ਾਲਮ ਵੱਲੋਂ ਕੀਤੇ ਹਰ ਵਾਰ ਸਾਹਮਣੇ ਅਡੋਲ ਰਹੇ ਪਰਿਵਾਰ ਉੱਤੇ ਜ਼ੁਲਮ ਨੂੰ ਖਿੜੇ ਮੱਥੇ ਸਹਾਰਦਿਆਂ ਆਪਣੇ ਆਖਰੀ ਸਾਹ ਤੱਕ ਸੰਘਰਸ਼ੀਲ ਰਹੇ। ਦਾਸ ਦਾ ਪਿਛਲੇ 50 ਸਾਲ ਤੋਂ ਭਾਈ ਸਾਹਿਬ ਦੇ ਨਾਲ ਇੱਕ ਵਧੀਆ ਪਿਆਰ ਵਾਲਾ ਰਿਸ਼ਤਾ ਸੀ। ਸਾਡੇ ਇਸ ਰਿਸ਼ਤੇ ਦੀ ਸ਼ੁਰੂਆਤ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਤੋਂ ਹੋਈ ਸੀ, ਜਿੱਥੇ ਸਾਡੀ ਮੁਲਾਕਾਤ ਹੋਈ ਸੀ। ਇਹ ਮੁਲਾਕਾਤ ਬਾਅਦ ਵਿੱਚ ਪਿਆਰ ਤੇ ਸਤਿਕਾਰ ਭਰੇ ਇੱਕ ਲੰਬੇ ਰਿਸ਼ਤੇ ਵਿੱਚ ਤਬਦੀਲ ਹੋ ਗਈ। 1978 ਦੇ ਸਾਕੀ ਤੋਂ ਬਾਅਦ ਮੌਜੂਦਾ ਸਿੱਖ ਸੰਘਰਸ਼ ਵਿੱਚ ਅਸੀਂ ਇਕੱਠਿਆਂ ਪੈਰ ਪਾਇਆ ਸੀ। ਪਿਛਲੇ 50 ਸਾਲ ਤੋਂ ਇਕੱਠਿਆਂ ਮਿਲ ਕੇ ਅਸੀਂ ਪੰਥਕ ਪਿੜ ਵਿੱਚ ਸੇਵਾ ਕੀਤੀ। ਜੂਨ 1983 ਨੂੰ ਜਦੋਂ ਭਾਰਤੀ ਫੌਜ ਨੇ ਸਿੱਖਾਂ ਦੇ ਸਰਵਉੱਚ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਘੇਰਾ ਪਾ ਕੇ ਹਮਲਾ ਕੀਤਾ ਸੀ, ਤਾਂ ਉਹ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਕੌਮ ਨੂੰ ਟਰਾਂਸਮੀਟਰ ਰਾਹੀਂ ਸੁਨੇਹਾ ਦੇਣ ਲਈ ਭਾਈ ਸਾਹਿਬ ਵੱਲੋਂ ਟੈਕਨੀਕਲ ਕੋਸ਼ਿਸ਼ ਕੀਤੀ ਗਈ ਸੀ। ਹਮਲੇ ਦੌਰਾਨ ਜਦੋਂ ਭਾਈ ਸਾਹਿਬ ਸੰਤ ਭਿੰਡਰਾਂਵਾਲਿਆਂ ਨੂੰ ਮਿਲਣ ਜਾ ਰਹੇ ਸੀ ਤਾਂ ਫੌਜ ਵੱਲੋਂ ਭਾਰੀ ਗੋਲਾਬਾਰੀ ਕੀਤੀ ਗਈ, ਪਰ ਉਹ ਭਾਈ ਸਾਹਿਬ ਨੂੰ ਨੁਕਸਾਨ ਨਹੀਂ ਸੀ ਪਹੁੰਚਾ ਸਕੇ। ਭਾਈ ਮਹਿਲ ਸਿੰਘ ਜੀ ਨੂੰ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾਤਾ ਹੋਣ ਕਰਕੇ ਜਥੇਬੰਦੀ ਦੇ ਸਾਰੇ ਸਿੰਘ ਵੱਡੇ ਭਰਾ ਵਾਲਾ ਸਤਿਕਾਰ ਦਿੰਦੇ ਸਨ ਤੇ ਸਾਰੇ ਹੀ ਉਹਨਾਂ ਨੂੰ ਸਤਿਕਾਰ ਨਾਲ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਦੇ ਸੀ। ਭਾਈ ਸਾਹਿਬ ਦਾ ਸੁਭਾਅ ਵੀ ਮਲਾਪੜਾ ਸੀ। ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਸੰਘਰਸ਼ ਦਾ ਸਾਡਾ ਇੱਕ ਸਾਥੀ ਘੱਟ ਹੋਇਆ ਹੈ, ਉੱਥੇ ਇੱਕ ਵੱਡੇ ਭਰਾ ਤੋਂ ਵੀ ਵਾਂਝੇ ਹੋ ਗਏ। ਕੌਮ ਪ੍ਰਤੀ ਫਰਜ਼ ਨੂੰ ਨਿਭਾਉਂਦੇ ਹੋਏ ਗੁਰਪੁਰੀ ਸੁਧਾਰ ਗਏ ਭਾਈ ਸਾਹਿਬ ਨੂੰ ਸਮੁੱਚੀ ਜਥੇਬੰਦੀ ਸ਼ਰਧਾ ਦੇ ਫੁੱਲ ਅਰਪਣ ਕਰਦੀ ਹੈ। ਸਾਡੀ ਸਮੂਹ ਪੰਥ ਦਰਦੀ ਸੰਗਤਾਂ ਨੂੰ ਅਪੀਲ ਹੈ ਕਿ ਉਹ ਭਾਈ ਸਾਹਿਬ ਦੇ ਪ੍ਰਥਾਏ ਵੱਧ ਤੋਂ ਵੱਧ ਸਹਿਜ ਪਾਠ, ਅਖੰਡ ਪਾਠ ਸਾਹਿਬ, ਕੀਰਤਨ ਸਮਾਗਮ ਆਯੋਜਿਤ ਕਰਨ ਤੇ ਉਹਨਾਂ ਪ੍ਰਤੀ ਗੁਰੂ ਚਰਨਾਂ ਵਿੱਚ ਅਰਦਾਸ ਕਰਨ। ਭਾਈ ਮਹਿਲ ਸਿੰਘ ਬੱਬਰ ਦਾ ਲੰਮਾ ਸੰਘਰਸ਼ ਕੌਮ ਲਈ ਇੱਕ ਚਾਨਣ ਮੁਨਾਰਾ ਹੈ। ਉਹਨਾਂ ਦੀ ਸੇਵਾ ਅਤੇ ਅਡੋਲ ਸੰਘਰਸ਼ ਤੋਂ ਸੇਧ ਲੈ ਕੇ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਕੁੱਦਣਾ ਹੀ ਭਾਈ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਭਾਈ ਵਧਾਵਾ ਸਿੰਘ ਬੱਬਰ, ਮੁੱਖ ਸੇਵਾਦਾਰ, ਬੱਬਰ ਖਾਲਸਾ ਇੰਟਰਨੈਸ਼ਨਲ। ਸੋ ਆਪਾਂ ਨੂੰ ਭਾਈ ਮਹਿਲ ਸਿੰਘ ਜੀ ਬੱਬਰ ਬਾਰੇ ਇਹ ਪਤਾ ਕਿ ਉਹ ਭਾਈ ਸੁਖਦੇਵ ਸਿੰਘ ਬੱਬਰ ਦੇ ਭਰਾ ਸੀ। ਦੋਨੇ ਭਰਾ ਇੱਕੋ ਪਰਿਵਾਰ ਦੇ ਵਿੱਚ ਘਰਿਆਲੇ ਇਹਨਾਂ ਦੇ ਆਨੰਦ ਕਾਰਜ ਹੋਏ। ਦੋਨੇ ਭਰਾ ਜਿਹੜੇ ਨੇ ਉਹ ਕੌਮ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਚੁੱਕੇ ਤੇ ਇਹ ਗੱਲ ਸਾਡੇ ਹੁਣ ਦੇ ਭੈਣ ਭਰਾਵਾਂ ਨੂੰ, ਸਾਡੇ ਬੱਚਿਆਂ ਨੂੰ ਪਤਾ ਹੋਣੀ ਜ਼ਰੂਰੀ ਹੈ ਕਿ ਭਾਈ ਮਹਿਲ ਸਿੰਘ ਪਹਿਲਾਂ 에ਅਰ ਫੋਰਸ ਦੇ ਵਿੱਚ ਟੈਕਨੀਸ਼ੀਅਨ ਦੀ ਜਿਹੜੀ ਨੌਕਰੀ ਆ ਉਹ ਕਰਦੇ ਸੀਗੇ, ਪਰ 1978 ਦੇ ਸਾਕੇ ਤੋਂ ਬਾਅਦ ਜੋ ਮਾਹੌਲ ਸੀ ਪੰਥ ਦੇ ਵਿੱਚ, ਜਿਸ ਤਰੀਕੇ ਨਾਲ ਭਾਈ ਸੁਖਦੇਵ ਸਿੰਘ ਬੱਬਰ ਗਰੀਲਾ ਸੰਘਰਸ਼ ਦੇ ਵਿੱਚ ਹੋਰ ਸਾਥੀ ਸਿੰਘਾਂ ਨਾਲ ਰਲ ਕੇ ਸਰਗਰਮ ਸੀਗੇ ਤੇ ਉਸ ਦੌਰ ਵਿੱਚ ਬਹੁਤ ਸਾਰੇ ਪਰਿਵਾਰਾਂ ਉੱਤੇ ਕਹਿਰ ਟੁੱਟਿਆ ਸੀ। ਖਾਸ ਤੌਰ ਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀ 1981 ਚ ਗ੍ਰਿਫਤਾਰੀ ਤੋਂ ਬਾਅਦ ਜਦੋਂ ਰਿਹਾਈ ਤੱਕ ਜਾਂ ਰਿਹਾਈ ਤੋਂ ਬਾਅਦ ਵਾਲੀਆਂ ਘਟਨਾਵਾਂ, ਦੇਹੜੂ ਕਾਂਡ, ਇਸ ਤੋਂ ਬਾਅਦ ਵਿੱਚ ਜਦੋਂ ਭੇਤ ਖੁੱਲ ਗਿਆ ਕਿ ਇਹ ਕੋਈ ਅੰਡਰਗਰਾਉਂਡ ਗਰੀਲਾ ਫੋਰਸ ਆ ਬੱਬਰ ਖਾਲਸਾ, ਤਾਂ ਉਦੋਂ 11 ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਇਸ਼ਤਿਹਾਰ ਲਾਏ ਗਏ। ਪੰਜਾਬ ਦੇ ਵਿੱਚ ਥਾਂ ਦੇ ਉੱਤੇ ਜਿਹੜੇ ਇਸ਼ਤਿਹਾਰ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਾਉਣ ਦਾ ਸੱਦਾ ਦਿੱਤਾ ਗਿਆ। ਉਦੋਂ ਇਹ ਸਾਰੇ ਪਰਿਵਾਰ ਜਿਨ੍ਹਾਂ ਦੇ ਘਰ ਢਹਿ ਢੇਰੀ ਕਰ ਦਿੱਤੇ ਗਏ ਸੀ, ਜਿਨ੍ਹਾਂ ਸਿੰਘਾਂ ਦੇ ਉੱਤੇ ਉਹ ਮੌਕੇ ਦੀ ਦਰਬਾਰਾ ਸਿੰਘ ਵਾਲੀ ਸਰਕਾਰ ਨੇ ਬਹੁਤ ਕਹਿਰ ਢਾਇਆ ਸੀ, ਉਸ ਮੌਕੇ ਇਹ ਸਾਰੇ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆ ਗਏ ਤੇ ਇੱਥੇ ਅੰਦਰ ਰਹਿੰਦਿਆਂ ਹੋਇਆਂ ਇਹਨਾਂ ਨੇ ਕੌਮ ਦੇ ਸੰਘਰਸ਼ ਨੂੰ ਹੋਰ ਜ਼ਿਆਦਾ ਪੁਖਤਗੀ ਨਾਲ ਅੱਗੇ ਤੋਰਿਆ। ਜਦੋਂ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਸਿੰਘ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਰਹਿਣ ਆਏ
ਅਕਾਲ ਰੈਸਟ ਹਾਊਸ ਵਾਲੇ ਪਾਸੇ ਜਦੋਂ ਇਹਨਾਂ ਨੇ ਟਿਕਾਣੇ ਕੀਤੇ, ਉਸ ਮੌਕੇ ਭਾਈ ਸਾਹਿਬ ਆਪਣੇ ਪਿੰਡ ਛੁੱਟੀ ਆਏ ਸੀ। ਭਾਈ ਮਹਿਲ ਸਿੰਘ ਇਹਨਾਂ ਉੱਤੇ ਬਹੁਤ ਜਿਹੜਾ ਇਹਨਾਂ ਨੂੰ ਫੜਨ ਲਈ, ਇਹਨਾਂ ਦੇ ਉੱਤੇ ਤਸ਼ੱਦਦ ਕਰਨ ਲਈ ਜਦੋਂ ਹੱਲਾ ਬੋਲਿਆ, ਜਿਹੜੇ ਇਹਨਾਂ ਦੇ ਦੂਜੇ ਇੱਕ ਭਰਾ ਹੋਰ ਨੇਗੇ ਭਾਈ ਅੰਗਰੇਜ਼ ਸਿੰਘ, ਉਹ ਅੱਖਾਂ ਤੋਂ ਨੇਤਰਹੀਣ ਨੇ, ਮਨਾਖੇ ਨੇ, ਤੇ ਉਹਨਾਂ ਨੂੰ ਪੁਲਿਸ ਨੇ ਫੜ ਕੇ ਬਹੁਤ ਸੰਤਾਪ ਦਿੱਤਾ ਸੀਗਾ। ਤੋਂ ਭਾਈ ਮਹਿਲ ਸਿੰਘ ਬੱਬਰ ਵੀ ਫਿਰ ਆਪਣੇ ਪਰਿਵਾਰ ਨਾਲ ਇੱਥੇ ਦਰਬਾਰ ਸਾਹਿਬ ਆ ਗਏ। ਹੋਰ ਵੀ ਬਹੁਤ ਸਾਰੇ ਪਰਿਵਾਰਾਂ ਸਮੇਤ ਅੰਦਰ ਉਦੋਂ ਸਿੰਘ ਰਹਿੰਦੇ ਸੀਗੇ। ਤੇ ਇਹਨਾਂ ਸਾਰੇ ਸਿੰਘਾਂ ਨੇ ਫਿਰ ਇੱਕ ਵੱਖਰੀ ਤਰ੍ਹਾਂ ਦਾ ਪਹਿਰਾਵਾ, ਵੱਖਰੀ ਦਿੱਖ ਧਾਰਨ ਕੀਤੀ, ਜਿਹੜਾ 18ਵੀਂ ਸਦੀ ਦੇ ਸਿਰਲੱਥ ਜੁਝਾਰੂਆਂ ਦੀ ਇੱਕ ਤਰੀਕੇ ਨਾਲ ਜਿਹੜਾ ਪ੍ਰਭਾਵ ਆ ਉਹ ਉਭਾਰਦਾ ਸੀ। ਸੋ ਬੱਬਰ ਖਾਲਸਾ ਦੇ ਇਹ ਸਿੰਘ ਕੌਮ ਦੇ ਦੁਸ਼ਟਾਂ ਦੇ ਸੋਧੇ ਲਾਉਂਦੇ ਰਹੇ। ਇੱਕ ਵੇਲਾ ਉਹ ਵੀ ਆਇਆ ਜਦੋਂ 35 ਦੁਸ਼ਟਾਂ ਦੇ ਸੋਧੇ ਲਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬੱਬਰ ਖਾਲਸਾ ਨੇ ਲਈ। ਭਾਈ ਮਹਿਲ ਸਿੰਘ ਬੱਬਰ, ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਸਾਰੇ ਸਾਥੀ ਸਿੰਘ ਅੰਦਰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਦੋਂ ਆਪਣੇ ਫਰਜ਼ ਨਿਭਾ ਰਹੇ ਸੀ, ਉਦੋਂ ਉਹਨਾਂ ਦਿਨਾਂ ਦੇ ਵਿੱਚ ਅਕਾਲੀ ਲੀਡਰਸ਼ਿਪ ਨਾਲ ਤੇ ਸੰਤ ਭਿੰਡਰਾਂ ਵਾਲਿਆਂ ਨਾਲ ਭਾਈ ਮਹਿਲ ਸਿੰਘ ਬੱਬਰ ਦਾ, ਭਾਈ ਅਨੋਖ ਸਿੰਘ ਬੱਬਰ ਦਾ ਬੜਾ ਸੁਖਾਵਾਂ ਜਿਹੜਾ ਰਿਸ਼ਤਾ ਉਹ ਬਣਿਆ ਹੋਇਆ ਸੀ। ਜਿਵੇਂ ਆਪਾਂ ਭਾਈ ਵਧਾਵਾ ਸਿੰਘ ਬੱਬਰ ਦੀ ਜਿਹੜਾ ਸ਼ਰਧਾਂਜਲੀ ਆ ਉਹਦੇ ਚ ਆਪਾਂ ਇਹ ਪੜ੍ਹੀ ਆ ਗੱਲ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਕਹਿਰ ਭਰਿਆ ਹਮਲਾ ਜਿਹੜਾ ਸੀ ਉਹ ਹੋਇਆ, ਉਸ ਮੌਕੇ ਭਾਈ ਮਹਿਲ ਸਿੰਘ ਅਕਾਲ ਤਖਤ ਸਾਹਿਬ ਤੇ ਗਏ ਸੀ ਵੀ ਇੱਕ ਟੈਕਨੀਕਲ ਤੌਰ ਦੇ ਉੱਤੇ ਟਰਾਂਸਮੀਟਰ ਦੇ ਰਾਹੀਂ ਸੁਨੇਹਾ ਜਿਹੜਾ ਕੌਮ ਨੂੰ ਉਹ ਦਿੱਤਾ ਜਾਵੇ, ਪਰ ਉਹ ਅਸਫਲ ਰਹੀ ਗੱਲ। ਇਸ ਗੱਲ ਵਾਂਗ ਹੀ ਇੱਕ ਹੋਰ ਘਟਨਾ ਪ੍ਰਚਲਿਤ ਹੈ ਕਿ ਅਕਾਲ ਰੈਸਟ ਹਾਊਸ ਵਾਲੇ ਪਾਸੇ, ਗੁਰੂ ਰਾਮਦਾਸ ਰਾਹ ਵਾਲੇ ਪਾਸੇ ਜਿਹੜੇ ਸਿੰਘ ਸੀ, ਇਹਨਾਂ ਕੋਲ ਬਹੁਤਾ ਜ਼ਿਆਦਾ ਅਸਲਾ ਬਰੂਦ ਨਹੀਂ ਸੀ। ਤੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਭਾਈ ਮਹਿਲ ਸਿੰਘ ਤੇ ਹੋਰ ਸਿੰਘ ਜਿਹੜੇ ਸੀ ਬੱਬਰ ਖਾਲਸਾ ਨਾਲ ਸੰਬੰਧਿਤ, ਉਹਨਾਂ ਨੇ ਦਰਬਾਰ ਸਾਹਿਬ ਦੇ ਕੋਲ ਦੀ ਜਿਹੜੇ ਸਰਾਵਾਂ ਤੋਂ ਉਧਰ ਗੋਲਾਬਾਰੀ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਜਾ ਕੇ ਸੰਤ ਭਿੰਡਰਾਂ ਵਾਲਿਆਂ ਤੋਂ ਜਿਹੜਾ ਸੀਗਾ ਸ਼ਸਤਰ ਉਹ ਮੰਗੇ, ਉਹਨਾਂ ਨੇ ਦਿੱਤੇ ਵੀ। ਸੋ ਜਿਹੜਾ ਜੰਗ ਦੇ ਦੌਰ ਵਿੱਚ ਉੱਥੇ ਜਦੋਂ ਕਹਿਰ ਭਰੀ ਗੋਲਾਬਾਰੀ ਚੱਲ ਰਹੀ ਸੀ ਤੇ ਜਦੋਂ ਜੰਗ ਦਾ ਤਵਾਜ਼ਨ ਜਿਹੜਾ ਸੀ ਉਹ ਵਿਗੜ ਗਿਆ, ਉਹਨਾਂ ਜ਼ਿਆਦਾ ਅਸਲਾ ਬਰੂਦ ਜਿੰਨਾ ਚਾਹੀਦਾ ਸੀ ਉਹ ਨਹੀਂ ਸੀਗਾ। ਫਿਰ ਇਹ ਕੰਧਾਂ ਪਾੜ ਕੇ ਸਾਰੇ ਜਿਹੜੇ ਸਿੰਘ ਸੀ ਜਾਂ ਹੋਰ ਲੋਕ ਸੀ, ਜਦੋਂ ਅਕਾਲ ਰੈਸਟ ਹਾਊਸ ਦੇ ਨਾਲ ਲੱਗਦੇ ਘਰਾਂ ਵਿੱਚ ਦੀ, ਬਾਜ਼ਾਰਾਂ ਵਿੱਚ ਦੀ ਨਿਕਲੇ ਆ, ਉਦੋਂ ਇਹ ਸਾਰੇ ਵੀ ਉੱਥੋਂ ਨਿਕਲ ਗਏ ਤੇ ਬਾਅਦ ਵਿੱਚ ਕੌਮ ਦਾ ਜਿਹੜਾ ਸੰਘਰਸ਼ ਆ ਉਹਦੇ ਵਿੱਚ ਇਹ ਫਰਜ਼ ਨਿਭਾਉਂਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਨਾਲ ਬਹੁਤਾ ਸਮਾਂ ਵਿਚਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਇਹ ਗੱਲ ਅਕਸਰ ਦੱਸਦੇ ਹੁੰਦੇ ਆ ਕਿ ਮੇਰੀ ਉਹਨਾਂ ਨਾਲ ਬੜੀ ਵਾਰ ਗੱਲਬਾਤ ਜਾਂ ਮੇਲ ਮੁਲਾਕਾਤ ਹੋਈ ਹੈ ਤੇ ਉਹ ਆਪਦੇ ਜਿਹੜੇ ਤਜਰਬੇ ਆ ਉਹ ਕਈ ਵਾਰ ਸੁਣਾਉਂਦੇ ਹੁੰਦੇ ਆ। ਤੇ ਜਦੋਂ ਸਟੇਟ ਸਿਸਟਮ ਨੂੰ ਪਤਾ ਲੱਗਦਾ ਕਿ ਇਹ ਭਾਈ ਮਹਿਲ ਸਿੰਘ ਬੱਬਰ ਤੇ ਹੋਰ ਸਿੰਘਾਂ ਨਾਲ ਤਾਲਮੇਲ ਰੱਖਦੇ ਆ, ਤਾਂ ਅਜੇ ਕਰਨੈਲ ਸਿੰਘ ਪੰਜੋਲੀ ਦਾ ਜਿਹੜਾ ਆਨੰਦ ਕਾਰਜ ਹੋਏ ਨੂੰ ਥੋੜੇ ਦਿਨ ਹੀ ਹੋਏ ਸੀ, ਉਹ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਪਹੁੰਚੇ ਸੀ। ਉਹਨਾਂ ਦੀ ਭਰਜਾਈ, ਭੈਣ ਜਾਂ ਹੋਰ ਕਈ ਪਰਿਵਾਰਕ ਬੀਬੀਆਂ ਨਾਲ ਸੀ। ਉਹਨਾਂ ਸਾਰਿਆਂ ਨੂੰ ਗੋਬਿੰਦ ਰਾਮ ਬੁੱਚੜ ਜਿਹੜਾ ਜਲਾਦ ਬੀਕੋ ਦੇ ਵਿੱਚ ਚੱਕ ਲਿਆ ਸੀ ਬਟਾਲੇ, ਇਹਨਾਂ ਸਾਰਿਆਂ ਨੂੰ ਇੱਥੇ ਬਹੁਤ ਤਸ਼ੱਦਦ ਕੀਤਾ ਗਿਆ। ਉਸ ਮੌਕੇ ਜਿੱਥੇ ਕਰਨੈਲ ਸਿੰਘ ਪੰਜੋਲੀ ਤੇ ਉਹਦੇ ਪਰਿਵਾਰ ਦੀਆਂ ਬੀਬੀਆਂ ਸੀ, ਉਸ ਮੌਕੇ ਪਤਾ ਲੱਗਿਆ ਕਿ ਹੋਰ ਵੀ ਸਾਰੇ ਪੰਜਾਬ ਚੋਂ ਥਾਂ ਥਾਂ ਤੋਂ ਸਿੱਖਾਂ ਦੀਆਂ ਧੀਆਂ ਭੈਣਾਂ ਬੀਬੀਆਂ ਨੂੰ ਚੱਕ ਚੱਕ ਕੇ ਪੁਲਿਸ ਜਿਹੜੀ ਆ ਗੋਬਿੰਦ ਰਾਮ ਦੇ ਇਸ਼ਾਰੇ ਤੇ ਬਟਾਲੇ ਇਲਾਕੇ ਦੇ ਅੱਡ ਅੱਡ ਥਾਣਿਆਂ 'ਚ ਜ਼ੁਲਮ ਕਰ ਰਹੀ। ਤੇ ਇਸੇ ਮੌਕੇ ਪਤਾ ਲੱਗਿਆ 1999 ਦੇ ਦੌਰ ਦੀ ਇਹ ਗੱਲ ਹੈ ਕਿ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਤੇ ਭਾਈ ਕੁਲਵੰਤ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਦੇਵ ਕੌਰ, ਇਹਨਾਂ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਪ੍ਰਭਾਤ ਫਾਈਨਾਂਸ ਵਾਲਿਆਂ ਦੇ ਉਥੋਂ ਚੱਕ ਕੇ ਬਟਾਲਾ ਪੁਲਿਸ ਚੱਕ ਕੇ ਲੈ ਗਈ ਸੀ। ਤੇ ਇਹਨਾਂ ਦੇ ਨਾਲ ਜੋ ਬੀਤਿਆ ਉਹ ਆਪਣੇ ਆਪ ਦੇ ਵਿੱਚ ਇੱਕ ਕਹਿਰ ਭਰੀ ਦਾਸਤਾਨ ਹੈ। ਤੇ ਜਿਸ ਤਰੀਕੇ ਦਾ ਜ਼ੁਲਮ ਬੀਬੀ ਗੁਰਮੀਤ ਕੌਰ ਤੇ ਹੋਇਆ, ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਤਸ਼ੱਦਦ ਦੀ
ਬਹੁਤ ਵੱਡੀ ਘਟਨਾ ਹੈ ਹੀ, ਪਰ ਜੋ ਉਸ ਮੌਕੇ ਮਾੜਾ ਚੰਗਾ ਬੋਲਿਆ, ਸਰੀਰ ਦੇ ਜ਼ਖਮਾਂ ਨਾਲੋਂ ਜਿਹੜੇ ਮਾਨਸਿਕ ਜ਼ਖਮ ਹੁੰਦੇ ਆ ਨਾ, ਰੂਹ ਉੱਤੇ ਜਿਹੜਾ ਜ਼ੁਲਮ ਹੁੰਦਾ, ਉਹ ਬਹੁਤ ਔਖਾ ਹੁੰਦਾ ਝੱਲਣ, ਅਕਹਿ ਵੀ ਹੁੰਦਾ ਤੇ ਅਸਹਿ ਵੀ ਹੁੰਦਾ। ਉਸ ਮੌਕੇ ਜਿਹੜੀਆਂ ਗੱਲਾਂ ਗੋਬਿੰਦ ਰਾਮ ਬੁੱਚੜ ਨੇ ਕਹੀਆਂ ਕਿ ਸਿੱਖੋ, ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਪਰ ਗੋਬਿੰਦ ਰਾਮ ਨੂੰ ਚੇਤੇ ਕਰਿਆ ਕਰੋ। ਹੋਰ ਵੀ ਬਹੁਤ ਸਾਰੇ ਉਹਨੇ ਨੀਚ ਬੋਲ ਵੀ ਬੋਲੇ ਤੇ ਨੀਚ ਕੰਮ ਵੀ ਕੀਤੇ। ਆਖਰ ਇਹ ਜਦੋਂ ਸਾਰਾ ਮਸਲਾ ਖਾਲਸਾ ਪੰਥ ਨੂੰ ਪਤਾ ਲੱਗਿਆ, ਉਸ ਟਾਈਮ ਅਕਾਲ ਤਖਤ ਦੇ ਜਥੇਦਾਰ ਹੁੰਦੇ ਸੀ ਪ੍ਰੋਫੈਸਰ ਦਰਸ਼ਨ ਸਿੰਘ। ਤੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਉਸ ਮੌਕੇ ਅਕਾਲ ਤਖਤ ਸਾਹਿਬ ਤੋਂ ਇਹ ਕੌਮ ਨੂੰ ਹੋਕਾ ਦੇਣਾ ਪਿਆ ਕਿ ਸਾਰੀ ਕੌਮ ਜਿਹੜੀ ਆ ਉਹ ਬਟਾਲੇ ਬੀਕੋ ਨੂੰ ਆਪਾਂ ਘਰਾਓ ਕਰਨਾ, ਉੱਥੇ ਜਿੰਨੀਆਂ ਆਪਣੀਆਂ ਬਟਾਲੇ ਇਲਾਕੇ 'ਚ ਸਿੱਖ ਧੀਆਂ ਭੈਣਾਂ ਬੱਚੀਆਂ ਨੇ ਉਹਨਾਂ ਦੀ ਰਿਹਾਈ ਕਰਾਉਣੀ ਹੈ। ਤੋਂ ਪੂਰੀ ਕੌਮ ਨੇ ਉਸ ਮੌਕੇ ਬਟਾਲੇ ਦੇ ਵਿੱਚ ਪਹੁੰਚਣ ਦਾ ਜਦੋਂ ਤਹਈਆ ਕੀਤਾ, ਦਿੱਲੀ ਦਰਬਾਰ ਦੀਆਂ ਚੀਕਾਂ ਪੈ ਗਈਆਂ। ਫਿਰ ਇਕੱਲੇ ਬੀਬੀ ਗੁਰਮੀਤ ਕੌਰ ਦਾ ਜਾਂ ਭੈਣ ਗੁਰਦੇਵ ਕੌਰ ਦਾ ਹੀ ਨਹੀਂ, ਹੋਰ ਬੇਸ਼ੁਮਾਰ ਬੀਬੀਆਂ ਦੀਆਂ ਰਿਹਾਈਆਂ ਜਿਹੜੀਆਂ ਹੋਈਆਂ, ਹਰ ਰੋਜ਼ ਖਬਰ ਆਉਂਦੀ ਸੀ, ਅੱਜ 50 ਛੱਡਤੀਆਂ, ਅੱਜ 200 ਛੱਡਤੀਆਂ, ਅੱਜ 50 ਛੱਡਤੀਆਂ, ਏਦਾਂ ਅਸੀਂ ਖਬਰਾਂ ਪੜ੍ਹਦੇ ਰਹੇ ਹਾਂ। ਤੇ ਉਸ ਮੌਕੇ ਹੀ ਕਰਨੈਲ ਸਿੰਘ ਪੰਜੋਲੀ ਤੇ ਉਹਦੇ ਪਰਿਵਾਰ ਦੀਆਂ ਔਰਤਾਂ ਨੂੰ, ਬੀਬੀਆਂ ਨੂੰ, ਹਾਲਾਂਕਿ ਜਥੇਦਾਰ ਚੌੜਾ ਤੇ ਹੋਰ ਸਾਰੇ ਲੋਕ ਭੱਜ ਦੌੜ ਕਰ ਰਹੇ ਸੀ, ਪਰ ਇਹ ਜਿਹੜਾ ਸਾਂਝੇ ਤੌਰ ਤੇ ਦਬਾਅ ਬਣਿਆ ਤੇ ਇੱਕ ਤਰੀਕੇ ਨਾਲ ਜਦੋਂ ਇੱਕੋ ਤਰ੍ਹਾਂ ਦੀ ਪੀੜ ਕੋਈ ਸਹਾਰਦਾ, ਫਿਰ ਇੱਕ ਨਾਤਾ ਬਣ ਜਾਂਦਾ। ਸੋ ਕਰਨੈਲ ਸਿੰਘ ਪੰਜੋਲੀ ਦਾ ਮਹਿਲ ਸਿੰਘ ਬੱਬਰ ਦੇ ਪਰਿਵਾਰ ਨਾਲ ਵੀ ਇਸੇ ਤਰੀਕੇ ਦਾ ਇੱਕ ਨਾਤਾ ਜਿਹੜਾ ਸੀਗਾ, ਦੁੱਖ ਦੀ ਸਾਂਝ ਜਿਹੜੀ ਆ ਉਹ ਜ਼ਿਆਦਾ ਵੱਡੀ ਹੁੰਦੀ ਆ, ਉਹ ਬਣੀ ਰਹੀ। ਮੈਂ ਪਿਛਲੇ 5-7 ਸਾਲਾਂ ਤੋਂ ਖਾਸ ਤੌਰ ਤੇ ਕਰੋਨਾ ਵਾਲੇ ਸਾਲ ਬੀਬੀ ਗੁਰਮੀਤ ਕੌਰ ਦੇ ਨਾਲ ਇੱਥੇ ਮਿਲਵਰਤਨ ਰੱਖਿਆ। ਕਈ ਉਹਨਾਂ ਦੇ ਘਰੇਲੂ ਮਸਲੇ ਸੀ ਤੇ ਜਦੋਂ ਅਸੀਂ ਇੱਥੇ ਦਫ਼ਤਰਾਂ 'ਚ ਜਾਂ ਹੋਰਨਾਂ ਘਰਾਂ ਪਰਿਵਾਰਾਂ ਦੇ ਵਿੱਚ ਜਾਣਾ ਆਉਣਾ, ਤੇ ਲੋਕਾਂ ਨੇ ਜਿਹੜੇ ਤਾਂ ਸਿੰਘ ਬੀਤੇ ਦੌਰ ਵਿੱਚ ਸ਼ਹਾਦਤਾਂ ਪਾ ਗਏ, ਉਹਨਾਂ ਦੇ ਕਿਸੇ ਕੰਮ ਲਈ, ਚਾਹੇ ਕਿਸੇ ਵੀ ਦਫ਼ਤਰ ਜਾਓ ਜਾਂ ਕਿਸੇ ਘਰ ਪਰਿਵਾਰ 'ਚ ਜਾਓ, ਲੋਕ ਉਹਨਾਂ ਦੇ ਵਾਰਸਾਂ ਲਈ ਤਾਂ ਹੋਰ ਤਰੀਕੇ ਨਾਲ ਦੇਖਦੇ ਆ ਵੀ ਚਲੋ ਜੀ ਬੰਦਾ ਸ਼ਹੀਦ ਹੋ ਗਿਆ। ਪਰ ਜਦੋਂ ਅਸੀਂ ਮੈਂ ਜਾ ਕੇ ਕਹਿਣਾ ਕਿ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਆ ਜੀ, ਆਹ ਕੰਮ, ਤਾਂ ਬਹੁਤ ਲੋਕਾਂ ਨੇ ਹੋਰ ਤਰ੍ਹਾਂ ਜੇ ਦੇਖਣਾ ਵੀ ਇਹ ਕਿਉਂਕਿ ਭਾਈ ਮਹਿਲ ਸਿੰਘ ਅਜੇ ਕੌਮ ਦੇ ਸੇਵਾ ਦੇ ਵਿੱਚ ਸੀ। ਤੇ ਇਹ ਗੱਲ, ਇਹ ਪੀੜ ਜਿਹੜੀ ਸੀ, ਉਹ ਜਦੋਂ ਮੈਂ ਝੱਲੀ ਤੇ ਬੜੀ ਆਪਦੇ ਆਪ ਤੇ ਆਇਆ ਕਰੇ ਵੀ ਕਿੱਥੇ ਕਿਹੜੀ ਇਹ ਸਾਡੀ ਕੌਮ ਦੀ ਕਿਹੋ ਜਿਹੀ ਤਰਾਸਦੀ ਆ ਕਿ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਗੁਣ ਗਾਉਂਦੇ ਆ, ਤੇ ਜਿਹੜੇ ਅਜੇ ਜਿਉਂਦੇ ਜਾਗਦੇ ਬੈਠੇ ਆ ਉਹਨਾਂ ਦੇ ਦੁੱਖਾਂ ਸੁੱਖਾਂ ਦੀ ਸਾਨੂੰ ਪਰਵਾਹ ਕੋਈ ਨਹੀਂ। ਪਰ ਅਸੀਂ ਡਟੇ ਰਹੇ, ਅਸੀਂ ਆਪਦੀ ਜਿਹੜੀ ਲੜਾਈ ਸੀ ਉਹ ਲੜਦੇ ਰਹੇ। ਇਸ ਤਰੀਕੇ ਦੀ ਹੀ ਗੱਲ ਅੱਜ ਜਦੋਂ ਇਹ ਖਬਰ ਮੈਂ ਪੜ੍ਹੀ ਕਿ ਭਾਈ ਮਹਿਲ ਸਿੰਘ ਬੱਬਰ ਚਲਾਣੇ ਕਰ ਗਏ, ਤਾਂ ਮੈਂ ਭਾਈ ਗਜਿੰਦਰ ਸਿੰਘ ਉਹਨਾਂ ਦੇ ਵੇਲੇ ਵੀ ਇਹ ਗੱਲ ਮਹਿਸੂਸ ਕੀਤੀ ਸੀ। ਅਕਸਰ ਉਹਨਾਂ ਨਾਲ ਜਦੋਂ ਚਰਚਾ ਹੁੰਦੀ ਸੀ, ਮੈਂ ਇਹ ਗੱਲ ਉਹਨਾਂ ਨੂੰ ਕਹਿੰਦਾ ਹੁੰਦਾ ਸੀ, ਭਾਵੇਂ ਉਹਨਾਂ ਦਾ ਜਿਗਰਾ ਵੱਡਾ ਸੀ, ਉਹ ਹੋਰ ਤਰੀਕੇ ਨਾਲ ਗੱਲ ਕਹਿੰਦੇ ਸੀ। ਮੈਂ ਕਹਿੰਦਾ ਹੁੰਦਾ ਸੀ ਵੀ ਆਪਣੀ ਕੌਮ ਜਿਉਂਦਿਆਂ ਦੀ ਬਾਤ ਨਹੀਂ ਪੁੱਛਦੀ, ਪਰ ਜਦੋਂ ਚਲੇ ਜਾਂਦੇ ਆ ਫਿਰ ਬਹੁਤ ਪਿਆਰ ਆ ਜਾਂਦਾ। ਤੁਸੀਂ ਦੇਖਿਓ, ਮੈਂ ਕਹਿੰਦਾ ਹੁੰਦਾ ਸੀ ਭਾਜੀ ਜਦੋਂ ਤੁਸੀਂ ਨਹੀਂ ਰਹੇ ਉਦੋਂ ਤੁਹਾਡੀਆਂ ਗੱਲਾਂ ਚੇਤੇ ਕਰਿਆ ਕਰਨਗੇ, ਤੇ ਕਈਆਂ ਨੂੰ ਅੱਜ ਪਤਾ ਹੀ ਨਹੀਂ ਹੈਗਾ, ਨਵੀਂ ਪੀੜ੍ਹੀ ਨੂੰ, ਕਿ ਇਹਨਾਂ ਨੇ ਕੀਤਾ ਕੀ ਸੀ। ਮੈਂ ਅਕਸਰ ਹੀ ਸੋਸ਼ਲ ਮੀਡੀਆ ਖਾਤੇ ਤੋਂ ਆਪਦੇ ਸਿੰਘਾਂ ਦੀਆਂ ਜਾਂ ਜਿਹੜੇ ਕਾਰਨਾਮਿਆਂ ਦੀਆਂ ਜਦੋਂ ਫੋਟੋਆਂ ਜਾਂ ਖਬਰਾਂ ਵਗੈਰਾ ਪਾ ਦਿੰਦਾ, ਥੱਲੇ ਜਦੋਂ ਪੁੱਛਦੇ ਆ ਤਾਂ ਆਪਦੇ ਆਪ ਨੂੰ ਸ਼ਰਮ ਆਉਂਦੀ ਆ ਕਿ ਸਾਡੀ ਨਵੀਂ ਪੀੜ੍ਹੀ ਨੂੰ ਹੋਰ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਉਹ ਕਿਉਂ ਪਤਾ, ਕਲਾ ਫਿਲਮਾਂ ਬਾਰੇ ਜਾਂ ਹੋਰ ਐਵੇਂ ਬੇਹੂਦਾ ਫੂਫੜ ਜੀਆਂ ਗੱਲਾਂ ਬਾਰੇ ਜ਼ਿਆਦਾ ਪਤਾ, ਪਰ ਜਿਹੜੀ ਸਾਡੀ ਕੌਮ ਦੇ ਸੰਘਰਸ਼ ਦੇ ਨਾਇਕ ਨੇ, ਸਾਡੇ ਮਸਲੇ ਨੇ, ਸਾਡੇ ਮੁੱਦੇ ਨੇ, ਉਹਨਾਂ ਬਾਰੇ ਜ਼ਿਆਦਾ ਨਹੀਂ ਪਤਾ। ਸੋ ਇੱਥੋਂ ਤੱਕ ਅਸੀਂ ਦੇਖਿਆ ਕਿ ਜਦੋਂ ਮੈਂ ਅੱਜ ਵੀ ਇਹ ਪੋਸਟ ਕੀਤਾ ਭਾਈ ਮਹਿਲ ਸਿੰਘ ਬੱਬਰ ਬਾਰੇ, ਤਾਂ ਬਹੁਤ ਸਾਰਿਆਂ ਨੂੰ ਨਹੀਂ ਪਤਾ ਸੀਗਾ। ਉਹਨਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਕੋਈ ਇੱਥੇ ਦੀ ਗੱਲ ਆ, ਪਰ ਉਹਨਾਂ ਨੂੰ ਮਤਲਬ ਸਮਝਾਉਣਾ ਪਿਆ ਕਿ ਇਹ ਕਹਾਣੀ ਕੀ ਹੈ। ਤੋ ਇਹ ਗੱਲ ਮੈਂ ਅੱਜ ਫੇਰ ਪੰਥਕ ਤੌਰ ਤੇ ਸਾਰੇ ਭਰਾਵਾਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ 1978 ਤੋਂ ਚੱਲੇ ਸੰਘਰਸ਼ ਦੇ ਬਹੁਤ ਸਾਰੇ ਸਾਡੇ ਜਿਹੜੇ ਨਾਇਕ ਨੇ ਉਹ ਉਮਰ ਦੇ ਉਸ ਦੌਰ ਵਿੱਚ ਨੇ ਜਦੋਂ ਉਹ ਬਜ਼ੁਰਗ ਹੋ ਗਏ ਆ, ਜਦੋਂ ਉਹ ਬਿਰਧ ਹੋ ਗਏ, ਜਦੋਂ ਉਹਨਾਂ ਦੇ ਸਰੀਰ ਦੇ
ਵਿੱਚ ਉਹੋ ਜਿਹੀ ਸਮਰੱਥਾ ਨਹੀਂ ਰਹੀ, ਬਿਮਾਰੀਆਂ ਨੇ ਘੇਰੇ ਹੋਏ ਨੇ, ਉਹਨਾਂ ਨੇ ਕੌਮ ਲਈ ਆਪਣਾ ਜੀਵਨ ਲੇਖੇ ਲਾ ਦਿੱਤਾ ਤੇ ਅੱਜ ਉਹਨਾਂ ਨੂੰ ਕੌਮ ਦੀ ਲੋੜ ਆ। ਪਰ ਅਸੀਂ ਜਿਸ ਤਰ੍ਹਾਂ ਦੇ ਮਾਹੌਲ ਵਿੱਚ ਵਿਚਰ ਰਹੇ ਹਾਂ, ਸਾਡੇ ਆਲੇ ਦੁਆਲੇ ਜਿਸ ਤਰੀਕੇ ਦੀ ਨੈਗੇਟਿਵਿਟੀ ਦਾ ਦੌਰ ਚੱਲ ਰਿਹਾ, ਧੜਿਆਂ ਧਿਰਿਆਂ ਦੀ ਗੱਲ ਆ ਵੀ ਬੀਤੇ ਦੌਰ ਦੇ ਹਰ ਸ਼ਖਸ ਨੂੰ, ਹਰ ਧਿਰ ਨੂੰ ਆਪਦੇ ਇੱਕ ਵੱਖਰੇ ਨਜ਼ਰੀਏ ਤੋਂ ਦੇਖ ਕੇ ਉਹਨੂੰ ਛੁਟਿਆਇਆ ਜਾਂਦਾ। ਜੇਕਰ ਕਿਸੇ ਦੀ ਅਸੀਂ ਸੁਣਾ ਕੇ ਵੀ ਇਹਨਾਂ ਦਾ ਆਹ ਯੋਗਦਾਨ, ਤਾਂ ਵੀ ਉਹਦੇ ਇੱਕ ਨਵੇਂ ਜਿਹੇ ਅਰਥ, ਇੱਕ ਬਿਮਾਰੀ ਚੱਲੀ ਆ ਪਿਛਲੇ 5-7 ਸਾਲਾਂ ਤੋਂ, ਨਵੇਂ ਪੋਚ ਨੂੰ ਇਹ ਭਰਮਾਇਆ ਜਾ ਰਿਹਾ ਕਿ ਇਹ ਜਿਹੜੇ ਖਾੜਕੂ ਸੰਘਰਸ਼ ਵਾਲੇ ਸੀ, ਇਹ ਤਾਂ ਐਵੇਂ ਖਣੀ ਬੰਦੇ ਮਾਰਦੇ ਫਿਰਦੇ ਸੀ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ, ਤਾਂ ਭਰਾ ਮਾਰੂ ਜੰਗ ਕਰਦੇ ਸੀ। ਜਦੋਂ ਕਿ ਅਸੀਂ ਉਸ ਦੌਰ ਵਿੱਚ ਵੀ ਤੇ ਅੱਜ ਵੀ ਇਹ ਗੱਲ ਜਿਹੜੇ ਅਸਲ ਵਿੱਚ ਜ਼ਿੰਮੇਵਾਰ ਕੌਮ ਨੂੰ ਸਮਰਪਿਤ ਭਰਾ ਨੇ, ਉਹਨਾਂ 'ਚ ਮਹਿਸੂਸ ਕੀਤੀ, ਦੇਖੀ ਔਰ ਹੰਢਾਈ ਆ ਕਿ ਮੁੱਦਿਆਂ ਉੱਤੇ ਅਸਹਿਮਤੀ ਹੋਣੀ ਜਾਂ ਕਿਸੇ ਫੈਸਲੇ ਬਾਰੇ ਅਸਹਿਮਤੀ ਹੋਣੀ ਹੋਰ ਗੱਲ, ਇਹ ਆਮ ਗੱਲ ਆ ਵੀ ਕਿਸੇ ਆਮ ਦੋ ਭਰਾਵਾਂ 'ਚ ਵੀ ਕਿਸੇ ਨੁਕਤੇ ਉੱਤੇ ਅਸਹਿਮਤੀ ਹੋ ਸਕਦੀ ਹੈ, ਕਿਸੇ ਹੋਰ ਮਸਲੇ ਉੱਤੇ ਆਪਸ ਵਿੱਚ ਹੀ ਬਖਰੇਵਾਂ ਹੋ ਸਕਦਾ। ਪਰ ਇਹ ਜਿਹੜੀ ਆਪਸੀ ਇਸ ਤਰ੍ਹਾਂ ਦੀ ਤਕਰਾਰ ਆ, ਇਹ ਇਉਂ ਨਹੀਂ ਹੈ ਕਿ ਕੋਈ ਦੁਸ਼ਮਣੀ ਹੈ। ਤੇ ਅੱਜ ਦੇ ਦੌਰ ਵਿੱਚ ਤਾਂ ਇਉਂ ਬਣਾ ਕੇ ਰੱਖ ਦਿੱਤਾ ਜਾਂਦਾ ਕਿ ਜਿਹੜਾ ਫਲਾਨੀ ਧਿਰ ਦੇ ਬੰਦੇ ਸੀ ਉਹ ਤਾਂ ਮਹਾਨਾਇਕ ਸੀ ਤੇ ਬਹੁਤ ਹੀ ਜ਼ਿਆਦਾ ਠੀਕ ਸੀ, ਤੇ ਬਾਕੀ ਤਾਂ ਗਦਾਰ ਸੀਗੇ, ਉਹ ਤਾਂ ਜੀ ਭਾਰਤ ਸਰਕਾਰ ਨਾਲ ਰਲ ਕੇ ਖਨੀ ਜਿਹੜਾ ਸੀ ਉਹ ਲੜ ਰਹੇ ਸੀ। ਜਦੋਂ ਇਹ ਗੱਲਾਂ ਦੀ ਡੂੰਘਾਈ 'ਚ ਜਾਂਦੇ ਆ ਤਾਂ ਇੱਕ ਉਹ ਜਿਹੜਾ ਡਾਕਟਰ ਸੰਗਤ ਸਿੰਘ ਆ, ਉਹਦੀ ਕਿਤਾਬ ਜਿਹੜੀ ਇਤਿਹਾਸ ਵਿੱਚ ਸਿੱਖ ਆ, ਉਹ ਲਿਆ ਕੇ ਮੂਹਰੇ ਧਰ ਦਿੰਦੇ ਆ। ਇੱਕ ਇੱਥੇ ਬੰਦਾ ਸੀਗਾ, ਬੜਾ ਪਿੰਡ, ਉਹਦਾ ਬੂਟਾ ਸਿੰਘ ਉਹਦਾ ਨਾਂ ਸੀ, ਬੜਾ ਪਿੰਡ, ਜਿਹੜਾ ਭਾਈ ਕੁਲਵੀਰ ਸਿੰਘ ਬੜਾ ਪਿੰਡ ਆ ਉਹਨਾਂ ਦੇ ਪਿੰਡ ਦਾ ਸੀ। ਉਹਨੇ ਇੱਕ ਕੋਈ PhD ਵਗੈਰਾ ਕੀਤੀ, ਉਹਦੀ ਕਿਤਾਬ ਛਾਪਤੀ ਬਾਅਦ 'ਚ ਕਿਸੇ ਭਲੇ ਨੇ, ਉਹਦਾ ਨਾਂ ਸੀ ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ। ਹੁਣ ਕਿਤਾਬ ਦਾ ਨਾਂ ਬੜਾ ਕੈਚੀ ਜਿਹਾ ਸੀ। ਉਹ ਕਿਤਾਬ ਦੇ ਜਾਂ ਇਹੋ ਜਿਹੀਆਂ ਹੋਰ ਕਿਤਾਬਾਂ ਦੇ ਆਧਾਰ ਦੇ ਉੱਤੇ ਇਹ ਲੱਗਦਾ ਵੀ ਜਿੰਨੀਆਂ ਪੰਜਾਬ ਦੇ ਵਿੱਚ ਖਾਲਿਸਤਾਨੀ ਸ਼ਖਸੀਅਤਾਂ ਸੀ, ਜਿੰਨੀਆਂ ਖਾੜਕੂ ਜਥੇਬੰਦੀਆਂ ਸੀ, ਇਹ ਸਾਰੀਆਂ ਖਨੀ ਭਾਰਤ ਸਰਕਾਰ ਨਾਲ ਮਿਲ ਕੇ ਚੱਲਦੀਆਂ ਸੀ। ਫਿਰ ਭਾਈ ਖਾਲਿਸਤਾਨ ਦਾ ਸੰਘਰਸ਼ ਲੜਿਆ ਕਿਹਨੇ? ਸੋ ਪਹਿਲਾਂ ਉਹਨਾਂ ਨੇ ਕਿਤਾਬਾਂ ਰਾਹੀਂ ਇਹ ਜਚਾਇਆ ਕਿ ਜਿੰਨੇ ਵੀ ਖਾੜਕੂ ਜਾਂ ਖਾਲਿਸਤਾਨੀ ਬੀਤੇ ਦੌਰ 'ਚ ਹੋਏ ਨੇ, ਉਹ ਸਾਰੇ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਸੀ, ਏਜੰਸੀਆਂ ਨਾਲ ਮਿਲ ਕੇ ਚੱਲਦੇ ਸੀ। ਫਿਰ ਆ GVS ਸਿੱਧੂ ਵਰਗੇ ਤੋਂ ਕਿਤਾਬ ਹੀ ਲਿਖਾਤੀ ਵੀ ਸਾਰੇ ਸੰਤ ਭਿੰਡਰਾਂ ਵਾਲਿਆਂ ਸਮੇਤ ਸਾਰਾ ਖਾਲਿਸਤਾਨ ਦਾ ਸੰਘਰਸ਼ ਕਾਂਗਰਸ ਦਾ ਪਲਾਟ ਸੀ। ਸੋ ਇਹ ਇੱਕ ਸੰਘਰਸ਼ ਦੀ ਪੂਰੀ ਹੇਠੀ ਕਰਨ ਵਾਲਾ ਜਿਹੜਾ ਕੰਮ ਚੱਲ ਰਿਹਾ, ਇਹਦੇ ਵਿੱਚ ਸਾਡੇ ਬੱਚੇ, ਸਾਡੀ ਆਉਣ ਵਾਲੀ ਪੀੜ੍ਹੀ ਸਾਰੀ ਉਲਝੀ ਹੋਈ ਆ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚੋਂ ਇਸ ਜ਼ਹਿਰ ਨੂੰ ਕੱਢੀਏ ਕਿ ਬੀਤੇ ਦੌਰ ਦੇ ਉਹ ਸਾਰੇ ਨਾਇਕ, ਉਹ ਸਾਡੇ ਸਾਰੇ ਹੀਰੋ ਸਾਡੇ ਲਈ ਸਤਿਕਾਰਯੋਗ ਨੇ। ਉਹਨਾਂ ਨੇ ਪੰਥ ਨੂੰ, ਕੌਮ ਨੂੰ ਆਪਣਾ ਸਾਰਾ ਜੀਵਨ ਅਰਪਣ ਕਰਤਾ। ਅੱਜ ਉਹਨਾਂ ਦੇ ਪ੍ਰਤੀ ਸਾਡੀ ਸੰਵੇਦਨਾ ਜਿਸ ਤਰੀਕੇ ਦੀ ਹੋਣੀ ਚਾਹੀਦੀ ਆ, ਉਹਦਾ ਸਾਨੂੰ ਅਹਿਸਾਸ ਹੋਣਾ ਚਾਹੀਦਾ। ਇਹਨਾਂ ਲੋਕਾਂ ਨੇ ਅਸਲ ਵਿੱਚ ਇਤਿਹਾਸ ਸਿਰਜਿਆ। 1978 ਤੋਂ ਚੱਲੇ ਸੰਘਰਸ਼ ਵਿੱਚ ਜਿਨ੍ਹਾਂ ਨੇ ਕੌਮ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਲੜਾਈ ਲੜੀ, ਅੱਜ ਤੋਂ 150 ਸਾਲ ਬਾਅਦ ਇਹੀ ਇਤਿਹਾਸ ਦੇ ਵਿੱਚ ਜਾਣੇ ਜਾਣਗੇ। ਜਿਨ੍ਹਾਂ ਦੀਆਂ ਬਾਤਾਂ ਜੀਆਂ ਪਾ ਕੇ ਕਿ ਜੀ ਫਲਾਨੇ ਨੇ ਫਿਰ MLA ਦੀ ਚੋਣ ਲੜੀ, ਫਲਾਨੇ ਨੇ MP ਦੀ ਚੋਣ ਲੜੀ, ਫਲਾਨਾ ਜੀ ਜਿਹੜਾ ਸੀਗਾ ਉਹਨੇ ਐ ਕਰਤਾ, ਜਿਹੜੀ ਆ ਰਵਾਇਤੀ ਅਕਾਲੀ ਲੀਡਰਸ਼ਿਪ ਦੀਆਂ ਗੱਲਾਂ, ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਉਸ ਮੌਕੇ ਲੋਕਾਂ ਨੂੰ ਲੱਗਣਗੀਆਂ ਕਿ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੀ ਜਿਹੜੀ ਧਿਰ ਸੀ, ਇਹ ਤਾਂ ਉਹ ਗੱਲ ਸੀ। ਇੱਕ ਪਾਸੇ ਕੌਮ ਦੇ ਉਹ ਨਾਇਕ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਜਿਨ੍ਹਾਂ ਦੇ ਘਰ ਪਰਿਵਾਰ ਉਜਾੜ ਦਿੱਤੇ ਗਏ, ਜਿਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਤੱਕ ਵੀ ਸਟੇਟ ਜਿਉਣ ਨਹੀਂ ਦਿੰਦੀ। ਦੂਜੇ ਪਾਸੇ ਆ ਰਵਾਇਤੀ ਅਕਾਲੀ ਲੀਡਰਸ਼ਿਪ ਜਿਹੜੀ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੀ ਆ ਤੇ ਜਿਹਨੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਧੋਖਾ ਦੇ ਕੇ ਕੌਮ ਦੀ ਗੁਲਾਮੀ ਦੀ ਜਿਹੜੀ ਜ਼ਿੰਦਗੀ ਆ ਉਹ ਲੰਮੀ ਕੀਤੀ ਆ। ਸੋ ਇਸ ਮਾਹੌਲ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਬਹੁਤ ਸਾਰਾ ਉਲਝਾ, ਬਹੁਤ ਸਾਰੀਆਂ ਗੜਬੜਾਂ ਜਿਹੜੀਆਂ ਨੇ ਉਹ ਦਿਨੋਂ ਦਿਨ ਵੱਧ ਰਹੀਆਂ ਨੇ। ਖੈਰ, ਭਾਈ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ ਦਾ ਇਹ ਇੱਕ ਦਿਨ ਤਾਂ ਭਾਣਾ ਵਾਪਰਨਾ ਹੀ ਸੀ। ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਥਾਂ ਥਾਂ ਦੇ ਉੱਤੇ ਉਹਨਾਂ ਦੀ ਯਾਦ ਵਿੱਚ ਸਮਾਗਮ ਹੋਣ
ਜਦੋਂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਜੁੜੀਏ ਤਾਂ ਮੇਰੀ ਬੇਨਤੀ ਇਹ ਆ ਕਿ ਜਿੱਥੇ ਉਹਨਾਂ ਦੇ ਜੀਵਨ ਦੇ ਯੋਗਦਾਨ ਬਾਰੇ ਬਾਤਾਂ ਪੈਣ, ਉੱਥੇ ਆਪਾਂ ਇਹ ਵੀ ਗੱਲ ਕਰੀਏ ਕਿ ਜਿਹੜੇ ਥਾਂ ਦੇ ਉੱਤੇ, ਚਾਹੇ ਉਹ ਜਿਹੜਾ ਸਰਜ਼ਮੀਨੇ ਖਾਲਿਸਤਾਨ ਸਿੱਖ ਹੋਮਲੈਂਡ ਪੰਜਾਬ ਦੇ ਵਿੱਚ ਨੇ ਜਾਂ ਬਾਹਰ ਨੇ, ਜਿਨ੍ਹਾਂ ਨੇ ਕੌਮ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ, ਉਹਨਾਂ ਦੇ ਪ੍ਰਤੀ ਆਪਾਂ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝੀਏ। ਉਹਨਾਂ ਨਾਲ ਅਸਹਿਮਤ ਹੋਣ ਦਾ ਹੱਕ ਤਾਂ ਹੈ, ਪਰ ਉਹਨਾਂ ਨੂੰ ਨਿੰਦਣ, ਭੰਡਣ, ਗਾਲਾਂ ਕੱਢਣ, ਉਹਨਾਂ ਦੇ ਪਰਿਵਾਰਾਂ ਦੀ ਕਿਰਦਾਰਕੁਸ਼ੀ ਕਰਨ ਜਾਂ ਉਹਨਾਂ ਨੂੰ ਬਿਲਕੁਲ ਹੀ ਕਾਲੇ ਰੰਗ 'ਚ ਰੰਗ ਦੇਣ ਵਾਲੀ ਬਿਰਤੀ ਜਿਹੜੀ ਹੈ ਉਹਨੂੰ ਸਮਝੀਏ। ਜਿਹੜੇ ਅੱਜ ਇਹ ਸਮਝਦੇ ਆ ਕਿ ਅਸੀਂ ਨਵੇਂ ਸਾਫ਼ ਸੁਥਰੇ ਬਿਲਕੁਲ ਕਲੀਨ ਚਿੱਟ ਵਾਲੇ ਆ, ਇਹ ਚੇਤੇ ਰੱਖੋ, ਤੁਹਾਤੋਂ ਬਾਅਦ ਵਿੱਚ ਜਿਹੜਾ ਆ ਰਿਹਾ ਉਹ ਤੁਹਾਡੇ ਨਾਲ ਉਹੀ ਕੁਝ ਕਰੇਗਾ ਜਿਹੜਾ ਤੁਸੀਂ ਅੱਜ ਕਰ ਰਹੇ ਹੋ। ਅਸੀਂ ਜਦੋਂ ਇਸ ਸੰਘਰਸ਼ ਦਾ ਹਿੱਸਾ ਬਣੇ ਤਾਂ ਅਸੀਂ ਇਹੀ ਸਿੱਖਿਆ ਕਿ ਪਹਿਲੋਂ ਵਾਲਿਆਂ ਦੀ ਇੱਜ਼ਤ ਕਰੋ ਤਾਂ ਆਉਣ ਵਾਲੇ ਤੁਹਾਡੀ ਇੱਜ਼ਤ ਕਰਨਗੇ। ਪਰ ਅਸੀਂ ਅੱਜ ਦੀ ਜਿਹੜੀ ਖਾਲਿਸਤਾਨੀ ਸਫਾ ਦੇ ਵਿੱਚ ਇਹ ਨਾਵਾਚਕਤਾ ਆਈ ਹੋਈ ਆ, ਇਹਦੇ ਤੋਂ ਬਹੁਤ ਜ਼ਿਆਦਾ ਦੁਖੀ ਆ। ਸਾਡੇ ਮਹਿਲ ਸਿੰਘ ਬੱਬਰ ਦੇ ਬਾਰੇ ਜਾਂ ਹੋਰ ਯੋਧਿਆਂ ਬਾਰੇ ਇੱਥੇ ਜਦੋਂ ਪੁਰਾਣੇ ਸਿੰਘਾਂ ਤੋਂ ਗੱਲਾਂ ਬਾਤਾਂ ਸੁਣੀ ਦੀਆਂ, ਜਿਹੜੇ ਨਾਲ ਵਿਚਰੇ ਆ, ਤਾਂ ਬੜਾ ਮਨ ਨੂੰ ਆਉਂਦਾ ਕਿ ਇਹਨਾਂ ਲੋਕਾਂ ਨੇ ਆਪਣਾ ਸਾਰਾ ਕੌਮ ਦੇ ਲੇਖੇ ਲਾਤਾ, ਪਰ ਕੌਮ ਜਿਹੜੀ ਆ ਉਹ ਨਹੀਂ ਸਮਝ ਸਕੀ ਕਿ ਸਾਡੇ ਕੀ ਫਰਜ਼ ਬਣਦੇ ਆ। ਖੈਰ, ਜਿਹੜਾ ਇੱਕ ਹੋਰ ਇੱਥੇ ਖਬਰ ਸਾਂਝੀ ਕਰਨ ਵਾਲੀ ਹੈ ਕਿ ਬੀਤੇ ਦਿਨੀ ਜਿਹੜਾ ਕੁਝ ਅਰਸਾ ਪਹਿਲਾਂ ਨਾਨਕ ਮੱਤੇ ਗੁਰਦੁਆਰੇ ਦੇ ਵਿੱਚ ਕਾਰ ਸੇਵਾ ਵਾਲੇ ਇੱਕ ਬਾਬੇ ਨੂੰ ਉੱਥੇ ਮਾਰ ਦਿੱਤਾ ਗਿਆ ਸੀ, ਤਰਸੇਮ ਸਿੰਘ ਨਾਂ ਦੇ ਨੂੰ। ਉਸ ਮਾਮਲੇ ਵਿੱਚ ਇੱਕ ਸਰਬਜੀਤ ਸਿੰਘ ਨਾਂ ਦਾ, ਮੀਆਂਵਿੰਡ ਨਾਂ ਦਾ ਨੌਜਵਾਨ ਜਿਹੜਾ ਸੀ, ਉਹ ਲੰਮੇ ਅਰਸੇ ਤੋਂ ਪੁਲਿਸ ਉਹਦੀ ਭਾਲ ਵਿੱਚ ਸੀ। ਉਹਦੇ ਬਾਰੇ ਇੱਥੇ ਹੁਣ ਸਵੇਰ ਤੋਂ ਅੱਜ ਚਰਚਾ ਛਿੜੀ ਹੋਈ ਆ ਕਿ ਉਹ ਤਰਨਤਾਰਨ ਦੇ ਕੋਲ ਜਿਹੜਾ ਉਹਦਾ ਪਿੰਡ ਵਾ ਮੀਆਂਵਿੰਡ, ਉੱਥੋਂ ਉਹਨੂੰ ਪੁਲਿਸ ਨੇ ਨਰੰਗਾਬਾਦ ਤੋਂ ਫੜ ਲਿਆ ਵਾ ਤੇ ਖਦਸ਼ਾ ਇਹ ਦਰਸਾਇਆ ਜਾ ਰਿਹਾ ਕਿ ਕਿਤੇ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲ ਨਾ ਕਰ ਦਿੱਤਾ ਜਾਵੇ। ਬੀਤੇ ਦੌਰ ਦੇ ਵਿੱਚ ਜਦੋਂ ਏਦਾਂ ਹੁੰਦਾ ਸੀ, ਪਰਿਵਾਰ ਤੁਰਤ ਫੁਰਤ ਜਿਹੜੀ ਵੀ ਕਾਨੂੰਨੀ ਚਾਰਾਜੋਈ ਆ ਉਹ ਕਰਦੇ ਸੀ, ਤੇ ਇਸ ਪਰਿਵਾਰ ਨਾਲ ਸੰਬੰਧਿਤ ਸੱਜਣਾ ਨੂੰ ਵੀ ਚਾਹੀਦਾ ਕਿ ਸਰਬਜੀਤ ਸਿੰਘ ਮੀਆਂਵਿੰਡ, ਜਿਹਦੇ ਬਾਰੇ ਚਰਚਾ ਕਿ ਉਹ ਨਰੰਗਾਬਾਦ ਤੋਂ ਫੜ ਲਿਆ ਉੱਤਰਾਖੰਡ ਦੇ ਵਿੱਚ ਨਾਨਕ ਮੱਤੇ ਕਾਂਡ ਦੇ ਸੰਬੰਧ 'ਚ, ਉਹਦੇ ਬਾਰੇ ਚਾਰਾਜੋਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਤੇ ਅਗਲੀ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਕਿ ਭਾਈ ਨਰਾਇਣ ਸਿੰਘ ਚੌੜਾ ਰੋਪੜ ਜੇਲ੍ਹ ਤੋਂ ਰਿਹਾ ਹੋ ਗਏ ਨੇ। ਹੁਣੇ ਉਹਨਾਂ ਦੇ ਬੇਟੇ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਨੇ ਵੀਡੀਓ ਭੇਜੀ ਸੀਗੀ ਜਿਹਦੇ ਵਿੱਚ ਉਹ ਜੇਲ੍ਹ ਚੋਂ ਨਿਕਲੇ ਆ, ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਤੇ ਐਡਵੋਕੇਟ ਮੰਝਪੁਰ ਸਮੇਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਜੇਲ੍ਹ ਦੇ ਦਰਵਾਜ਼ੇ ਉੱਤੇ ਪਹੁੰਚੀਆਂ ਹੋਈਆਂ ਨੇ। ਤੇ ਆਪਾਂ ਨੂੰ ਸਭ ਨੂੰ ਪਤਾ ਕਿ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਸੰਘਰਸ਼ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਤੇ ਉਸ ਮਾਮਲੇ ਦੇ ਵਿੱਚ ਜਿਹਦੇ ਵਿੱਚ ਐਤਕੀ ਉਹ ਜੇਲ੍ਹ ਗਏ ਨੇ, ਉਹਦੇ ਵਿੱਚ ਉਸ ਦਿਨ ਤਾਂ ਬਹੁਤ ਸਾਰੇ ਸਾਡੇ ਭਰਾਵਾਂ ਨੂੰ ਲੱਗਿਆ ਸੀ ਵੀ ਕਾਹਲੀ ਕਰ ਰਹੇ ਨੇ, ਪਰ 2 ਦਸੰਬਰ ਤੋਂ ਅੱਜ ਤੱਕ ਜੋ ਵਾਪਰਿਆ, ਜਿਸ ਤਰੀਕੇ ਨਾਲ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਪੂਰੇ ਬੇਅਦਬੀ, ਇੰਨੀ ਜ਼ਿਆਦਾ ਬੇਅਦਬੀ ਕੀਤੀ ਗਈ ਆ ਜਥੇਦਾਰ ਸਾਹਿਬਾਨ ਦੀ ਕਿ ਹੁਣ ਤਾਂ ਜਿਹੜੇ ਉਹਨਾਂ ਦੇ ਪੱਕੇ ਸਪੋਰਟਰ ਨੇ, ਬਾਬੇ ਧੁੰਮੇ ਵਰਗੇ, ਬਾਬੇ ਬਲਵੀਰ ਸਿੰਘ ਨਿਹੰਗ ਮੁਖੀ ਵਰਗੇ, ਜਾਂ ਕਈ ਹੋਰ ਜਿਹੜੇ ਕਦੇ ਵੀ ਬਾਦਲ ਕਿਆ ਤੋਂ 1 ਇੰਚ ਪਰਾਂ ਨਹੀਂ ਹੋ ਸਕਦੇ, ਉਹਨਾਂ ਨੇ ਵੀ ਵਿਰੋਧ ਕੀਤਾ ਕਿ ਜਥੇਦਾਰ ਸਾਹਿਬਾਨ ਦਾ ਅਦਬ ਸਤਿਕਾਰ ਜਿਹੜਾ ਉਹ ਰੱਖਿਆ ਜਾਵੇ। ਪਰ ਇਹ ਗੱਲ ਜਦੋਂ ਭਾਈ ਨਰਾਇਣ ਸਿੰਘ ਚੌੜੇ ਹੁਣਾਂ ਨੇ ਜਾਂ ਹੋਰ ਸੱਜਣਾ ਨੇ ਉਦੋਂ ਆਖੀ ਸੀ ਕਿ ਇਹਨਾਂ ਤੋਂ ਕੋਈ ਆਸ ਨਾ ਰੱਖੋ, ਉਦੋਂ ਲੋਕਾਂ ਦੇ ਗੱਲ ਇਹ ਪੱਲੇ ਨਹੀਂ ਸੀ ਪੈਂਦੀ। ਖੈਰ, ਜਦੋਂ ਹੁਣ ਭਾਈ ਨਰਾਇਣ ਸਿੰਘ ਚੌੜੇ ਨੂੰ ਜ਼ਮਾਨਤ ਮਿਲ ਗਈ ਤਾਂ ਕਮਾਲ ਦੀ ਗੱਲ ਇਹ ਹੋਈ ਆ ਕਿ ਬਾਦਲ ਦਲ ਦੇ ਕੁਝ ਆਗੂ, ਇੱਕ ਝੱਬਰ ਹੈ ਗੁਰਪ੍ਰੀਤ ਸਿੰਘ ਝੱਬਰ, ਸ਼੍ਰੋਮਣੀ ਕਮੇਟੀ ਮੈਂਬਰ ਹੈ, ਇੱਕ ਝਿੰਜਰ ਤੇ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਸਾਹਿਬ, ਤੇ ਇਹੋ ਜਿਹੇ ਕੁਝ ਇੱਕ ਦੋ ਹੋਰ, ਇਹਨਾਂ ਨੇ ਵੀਡੀਓ ਪਾ ਕੇ ਆਪਦੀ ਭੜਾਸ ਕੱਢੀ ਹੈ ਕਿ ਕਿਵੇਂ ਜੀ ਇਹਨੂੰ ਜ਼ਮਾਨਤ ਮਿਲ ਗਈ।
ਕੱਲ ਵੀ ਆਪਾਂ ਇਹ ਨੁਕਤਾ ਸਾਂਝਾ ਕੀਤਾ ਸੀ ਕਿ ਪਟਿਆਲੇ ਕੁੱਟ ਕਟਾਪੇ ਦੇ ਵਿੱਚ ਕਰਨਲ ਦੇ ਪਰਿਵਾਰ ਨੇ ਤੇ ਕਰਨਲ ਨੇ ਪੂਰਾ ਰੌਲਾ ਪਾਇਆ ਤੇ ਹਾਈ ਕੋਰਟ ਤੱਕ ਗਏ ਆ ਕਿ ਜਦੋਂ ਮੈਂ ਬੈਠਾ ਮੈਂ ਪੀੜਤ ਬੰਦਾ ਤੇ ਮੈਨੂੰ ਕਾਹਤੋਂ ਨਹੀਂ ਪੁੱਛਦੇ, ਮੇਰੀ FIR ਮੇਰੇ ਆਧਾਰ ਤੇ ਦਰਜ ਕਰੋ। ਤੇ ਇੱਧਰ ਸੁਖਬੀਰ ਸਿੰਘ ਬਾਦਲ ਨੇ ਜਾਂ ਉਹਦੀ ਆ ਵਕੀਲਾਂ ਦੀ ਫੌਜ ਨੇ ਜਾਂ ਬਾਦਲ ਸੈਨਾ ਨੇ ਪਿਛਲੇ 3-4 ਮਹੀਨੇ ਤੋਂ ਕਦੇ ਨਾ ਅਦਾਲਤ ਦਾ ਰੁਖ ਕੀਤਾ ਤੇ ਨਾ ਕਦੇ ਅਖਬਾਰਾਂ 'ਚ ਬਿਆਨ ਦਿੱਤਾ। ਤੇ ਹੁਣ ਜਦੋਂ ਜ਼ਮਾਨਤ ਹੋ ਗਈ, ਹੁਣ ਚੀਕਾਂ ਮਾਰਨ ਲੱਗੇ ਹੋਏ ਨੇ ਕਿ ਜੀ ਸੁਖਬੀਰ ਸਿੰਘ ਬਾਦਲ ਦੇ ਤਾਂ ਬਿਆਨ ਹੀ ਨਹੀਂ ਲੈ, ਇਹ ਬਿਆਨ ਦੇਣੇ ਕਿਹਨੇ ਸੀ। ਚਲੋ ਅਗਲੀ ਗੱਲ ਇਹ ਆ ਕਿ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਬਾਦਲ ਦਲ ਦੇ ਸਪੋਕਸਪਰਸਨ ਬਣ ਕੇ ਪਿਛਲੇ ਦਿਨਾਂ ਤੋਂ ਕਾਫੀ ਬੋਲਦੇ ਆ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜੀ ਇਉਂ ਇਹ ਜਿਹੜੀ ਜ਼ਮਾਨਤ ਹੋਈ ਆ ਇਹ ਸਰਕਾਰਾਂ ਨਾਲ ਮਿਲੀ ਭੁਗਤ, ਜਾਣੀ ਕਿ ਜਿਵੇਂ ਇੱਕ ਕਿਰਾਏ ਦਾ ਬੰਦਾ ਹੋਵੇ ਭਾਈ ਨਰੈਣ ਸਿੰਘ ਚੌੜਾ, ਏਦਾਂ ਦੀ ਗੱਲ ਕੁਛ ਬਣਾਉਣੀ ਚਾਹੀਦੀ ਹੈ। ਪਰ ਲੋਕਾਂ ਨੇ ਕਰਾਰੇ ਜਵਾਬ ਦਿੱਤੇ ਆ ਕਿ ਸੁਮੇਧ ਸੈਣੀ ਦੀ ਬਾਹਰੋਂ-ਬਾਹਰ ਜ਼ਮਾਨਤ ਐਡੇ ਵੱਡੇ ਕਾਂਡ ਤੋਂ ਬਾਅਦ ਤੁਹਾਡੇ ਪਿਤਾ ਸ਼੍ਰੀ ਜਿਹੜੇ ਵਕੀਲ ਨੇ ਉਹਨਾਂ ਨੇ ਕਰਾਈ ਸੀ, ਤੇ ਹੋਰ ਵੀ ਬਹੁਤ ਸਾਰੇ ਜ਼ਾਲਮ ਤੇ ਬੁੱਚੜ ਪੁਲਸੀਆਂ ਦੀ ਜਿਹੜੀਆਂ ਕੇਸਾਂ ਦੀ ਪੈਰਵਾਈ ਆ ਤੁਸੀਂ ਕਰਕੇ ਜ਼ਮਾਨਤਾਂ ਕਰਾਉਂਦੇ ਰਹਿੰਦੇ ਹੋ। ਜਿਹੜੇ ਅਦਾਲਤੀ ਸਿਸਟਮ ਚੋਂ ਤੁਸੀਂ ਐਡੇ ਪੰਥ ਦੋਖੀਆਂ ਦੀਆਂ ਜ਼ਮਾਨਤਾਂ ਕਰਾਈ ਜਾਂਦੇ ਹੋ, ਉਸੇ ਸਿਸਟਮ ਨੇ ਭਾਈ ਨਰੈਣ ਸਿੰਘ ਚੌੜੇ ਨੂੰ ਜ਼ਮਾਨਤ ਦਿੱਤੀ ਹੈ। ਸੋ ਇਸ ਤਰੀਕੇ ਨਾਲ ਅੱਜ ਬਾਦਲ ਸੈਨਾ ਦਾ ਲੋਕ ਰੱਜ ਕੇ ਵਿਰੋਧ ਕਰਦੇ ਆ, ਤੱਥ ਦੇ ਨਾਲ ਕਰਦੇ ਆ, ਸਬੂਤ ਦੇ ਨਾਲ ਕਰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਕੀ ਹਨੇਰੀ ਚੜੀ ਹੋਈ ਆ, ਪਤਾ ਨਹੀਂ ਕੀ ਉਹਨਾਂ ਦੇ ਦਿਮਾਗ 'ਚ ਆ। ਉਹ ਤਾਂ ਐ ਸਮਝੀ ਬੈਠੇ ਆ ਬਈ ਲੋਕ ਹੁਣ ਆਪ ਹੀ ਮਖੌਲ ਕਰਨ ਲੱਗੇ ਇਹਨਾਂ ਤੋਂ ਖਹਿੜਾ ਛਡਾਉਣ ਦੇ ਲਈ, ਜਿਵੇਂ ਕਿਸੇ ਵਿਚਰੇ ਹੋਏ ਨਿਆਣੇ ਨੂੰ ਕਹੀਦਾ ਵੀ ਹਾਂ ਭਾਈ ਇਹ ਜਿਹੜਾ ਚੰਦ ਆ ਚੰਦ ਨਹੀਂ ਹੈਗਾ, ਇਹ ਗੋਲ ਰੋਟੀ ਆ। ਤੇ ਉਵੇਂ ਹੀ ਇਹ ਕਹਿ ਕੇ ਸਾਰਨ ਵਾਲੀ ਗੱਲ ਹੋਈ ਆ ਵੀ ਹਾਂਜੀ ਬਾਦਲ ਦਲ ਦੀ ਫੁੱਲ ਚੜਾਈ ਆ, 117 ਵਿਧਾਨ ਸਭਾ ਹਲਕਿਆਂ ਚੋਂ ਤੁਸੀਂ ਇੱਕ ਅੱਧਾ ਹੀ ਸ਼ਾਇਦ ਕਿਤੇ ਹਾਰ ਜਮੋ, 117 ਦੇ 117 ਹੀ ਅੱਬਲ ਦਾ ਤੁਸੀਂ ਜਿੱਤ ਜਾਣੇ ਆ, 13 ਦੀਆਂ 13 ਸੀਟਾਂ ਤੁਹਾਡੀਆਂ ਨੇ। ਤੇ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਇਹਦੇ ਵਿੱਚ ਤਾਂ ਮਤਲਬ 100% ਤੁਹਾਡੀ ਜਿੱਤ ਵਾ। ਇਹ ਕਹਿ ਕੇ ਖੜਾ ਛਡਾਉਣ ਵਾਲਾ ਕੰਮ ਹੋਇਆ ਪਿਆ ਜਿੱਡਾ ਉਹ ਕਮਲ ਕੁੱਟਦੇ ਆ। ਖੈਰ ਇਹਨਾਂ ਸਾਰਿਆਂ ਨੂੰ ਨਾ ਤਾਂ ਇਹ ਫਿਕਰ ਆ ਕਿ ਕੌਮ ਜਿਹੜੀ ਆ ਉਹਦਾ ਇਸ ਮੌਕੇ ਵਕਾਰ ਸੰਸਥਾਵਾਂ ਦੀ ਜਿਹੜੀ ਸਾਖ ਆ, ਕਿਉਂਕਿ ਅੱਜ TV ਚੈਨਲਾਂ ਦੇ ਉੱਤੇ ਬਹੁਤ ਸਾਰੇ ਸਿੱਖ ਇੰਟੈਲੈਕਚੁਅਲ ਖਾਸ ਤੌਰ ਤੇ ਦੂਰ ਨੇੜੇ ਜਿਹੜੇ ਬਾਹਰਲੇ ਮੁਲਕਾਂ 'ਚ ਭਰਾ ਬੈਠੇ ਆ, ਕੌਮ ਡੈਸਪੋਰਾ ਸਾਰਾ, ਉਹ ਇਸ ਗੱਲੋਂ ਦੁਖੀ ਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ, ਸਾਡੇ ਜਿਹੜੇ ਬੱਚੇ ਨੇ, ਉਹਨਾਂ ਉੱਤੇ ਕੀ ਅਸਰ ਪਊਗਾ ਕਿ ਤਾਕਤਾਂ ਦੇ ਜਥੇਦਾਰ ਸਾਹਿਬਾਨ ਨੂੰ ਕਿਵੇਂ ਜਿਵੇਂ ਚਪੜਾਸੀ ਲਾ ਕੇ ਮਾਰੀ ਦਾ ਵੀ ਏਦਾਂ ਕੀਤਾ ਗਿਆ। ਸੋ ਇਸ ਗੱਲ ਦਾ ਤਾਂ ਕੋਈ ਇਹਨਾਂ ਨੂੰ ਮਤਲਬ ਨਹੀਂ। ਇਹ ਕਹਿੰਦੇ ਆ ਜੀ ਬਾਦਲ ਦਲ ਵਾਲੇ ਜਿਹੜੇ ਨੇ ਉਹ ਬਸ ਬੰਬੂ ਕੱਢ ਰਹੇ, ਬਾਕੀ ਸਾਰੀ ਦੁਨੀਆ ਕੌਮ ਦੇ ਦੁਸ਼ਮਣ ਨੇ ਜੀ। ਤੇ ਖਾਸ ਤੌਰ ਤੇ ਕਹਿੰਦੇ ਆ ਜੀ ਵੀ BJP ਦੇ ਏਜੰਟ ਨੇ ਸਾਰੇ। ਹੁਣ ਗੱਲ ਇਹ ਆ ਵੀ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਕੇ ਭਰਤੀਆਂ ਕਰਦੇ ਰਹੋ, ਤਾਂ ਕਹਿੰਦੇ 30-35 ਲੱਖ ਸਾਨੂੰ ਹੋ ਗਿਆ। ਤੇ ਉਹ ਨਿੱਤ ਖਬਰਾਂ ਜਾਂ ਪੋਸਟਾਂ ਜਾਂ ਲਾਈਵ ਕਰ ਕਰਕੇ ਲੋਕਾਂ ਨੂੰ ਦੱਸ ਰਹੇ ਨੇ। ਦੂਜੇ ਪਾਸੇ ਜਿਹੜੀ 5 ਮੈਂਬਰੀ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਤਹਿਤ ਭਰਤੀ ਕਰ ਰਹੀ ਆ, ਉਹਦੇ ਬਾਰੇ ਅਖਬਾਰਾਂ ਖੁਦ ਕਹਿ ਰਹੀਆਂ ਨੇ ਕਿ ਉਹਨਾਂ ਨੂੰ ਬੇਮਿਸਾਲ ਹੁੰਗਾਰਾ ਜਿਹੜਾ ਉਹ ਮਿਲ ਰਿਹਾ। ਹੁਣ ਇੱਕ ਬਜ਼ੁਰਗ ਸਿੱਖ ਲੀਡਰ ਦੀ ਗੱਲ ਦੱਸੀ ਜਾ ਰਹੀ ਆ ਕਿ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਕਿਹਾ ਸੀ ਕਿ ਜੀ ਅੱਜ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ ਤੇ ਉਹ ਤਖਤਾਂ ਦੇ ਜਥੇਦਾਰ ਆਪਦੀ ਮਰਜ਼ੀ ਨਾਲ ਲਾਉਂਦਾ ਤੇ ਆਪਦੀ ਮਰਜ਼ੀ ਨਾਲ ਲਾਉਂਦਾ, ਤੇ ਰੱਬ ਨਾ ਕਰੇ ਕੱਲ ਕਲਾ ਨੂੰ ਆਪਣੀ ਪਾਰਟੀ ਕਮਜ਼ੋਰ ਹੋ ਗਈ, ਕੋਈ ਗੈਰ ਅਕਾਲੀ ਧੜਾ, ਕੋਈ BJP ਜਾਂ ਕਾਂਗਰਸ ਸਪਾਂਸਰਡ ਧੜਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਗਿਆ, ਫਿਰ ਉਹ ਸਿਆਸੀ ਪਾਰਟੀ ਆਪਦੀ ਮਰਜ਼ੀ ਨਾਲ ਜਥੇਦਾਰ ਲਾਇਆ ਕਰੂ ਕਿਉਂਕਿ ਉਦੋਂ ਆਪਾਂ ਕਹਿਣ ਜੋਗੇ ਨਹੀਂ ਹੋਵਾਂਗੇ ਵੀ ਤੁਸੀਂ ਕਾਹਤੋਂ ਦਖਲਅੰਦਾਜ਼ੀ ਕਰਦੇ ਹੋ, ਕਿਉਂਕਿ ਆਪਾਂ ਵੀ ਤਾਂ ਇੱਕ ਸਿਆਸੀ ਪਾਰਟੀ ਆ। ਸੋ ਇਸ ਕਰਕੇ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਬਣਾਏ ਜਾਣ। ਉਸ ਮੌਕੇ ਜਿਹੜੇ ਆ ਹਰਚਰਨ ਬੈਂਸ ਵਰਗੇ ਆ ਜਾਂ ਹੋਰ ਆ, ਇਹਨਾਂ ਨੇ ਕੋਈ ਗੱਲ ਨਹੀਂ ਸੀ ਵੰਡ ਦਿੱਤੀ। ਹਾਲਾਂਕਿ ਇੱਕ ਵਾਰ ਜਥੇਦਾਰ ਬਦੰਤੀ ਦੇ ਜਿਹੜਾ ਬਦੰਤੀ ਵੇਲੇ ਹੁਕਮਨਾਮਾ ਹੋਇਆ ਸੀ ਉਹਦੇ ਅਨੁਸਾਰ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਹ ਗੱਲ ਕਹਿ ਵੀ ਦਿੱਤੀ ਸੀ। ਔਰ 4 ਮੈਂਬਰੀ ਇੱਕ ਜਿਹੜੀ ਟੀਮ ਆ ਜਿਹਦੇ ਵਿੱਚ ਦਲਮੇਗ ਸਿੰਘ ਸਕੱਤਰ ਤੇ ਆਪਣੇ ਡਾਕਟਰ ਬਲਕਾਰ ਸਿੰਘ, ਪ੍ਰਿੰਸੀਪਲ ਰਾਮ ਸਿੰਘ ਕਲਾਰ, ਇੱਕ ਸਰਦਾਰ ਜਸਪਾਲ ਸਿੰਘ ਹੁੰਦੇ ਸੀ।
ਇਹਨਾਂ ਨੂੰ ਕਹਿਤਾ ਗਿਆ ਤੇ ਅਨੰਦਪੁਰ ਸਾਹਿਬ ਮੀਟਿੰਗ ਹੋਣੀ ਸੀ। ਦੱਸਦੇ ਆ ਵੀ ਉਹ ਮੀਟਿੰਗ ਲਈ ਜਦੋਂ ਘਰਾਂ ਤੋਂ ਨਿਕਲੇ ਰਸਤੇ ਵਿੱਚ ਹੀ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਪਹਿਲਾਂ ਹੀ ਫੋਨ ਆ ਗਏ ਵੀ ਮੀਟਿੰਗ ਕੈਂਸਲ ਆ ਜੀ, ਤੇ ਤੁਸੀਂ ਵਾਪਸ ਆ ਜਾਓ। ਇਹ ਜਿਹੜੇ ਇਹੋ ਜਿਹੇ ਕੰਮ ਸੁਖਬੀਰ ਬਾਦਲ ਨੇ ਕਰਵਾਏ ਬੀਤੇ ਦੌਰ 'ਚ ਕਿ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਨਹੀਂ ਬਣਨ ਦੇਣੇ, ਇਹ ਕਿਹਦੀਆਂ ਮੱਤਾਂ ਸੀ? ਇਹ ਆ ਜਿਹੜਾ ਟੋਲਾ ਹੁਣ ਵੀ ਸੋਸ਼ਲ ਮੀਡੀਆ ਦੇ ਉੱਤੇ ਭਕਾਈ ਮਾਰਦਾ, ਹਰਚਰਨ ਬੈਂਸ ਵਰਗੇ, ਇਹ ਇਹਨਾਂ ਦਾ ਕੰਮ ਆ। ਤੇ ਇਹ ਜਿਹੜੀ ਇਸ ਵੇਲੇ ਗੱਲ ਕਹੀ ਗਈ ਆ ਕਿ ਜੀ ਆਪਾਂ ਤਾਂ ਹੁਣ ਬਸ ਬਣਾ ਦੇਣੇ ਆ ਸੇਵਾ ਨਿਯਮ, ਉਹਦੇ ਬਾਰੇ ਲੋਕਾਂ ਨੂੰ ਖਦਸ਼ੇ ਬੜੇ ਆ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇਹੋ ਜਿਹਾ ਹਿਸਾਬ ਕਿਤਾਬ ਵੀ ਰਿਹਾ ਵੀ ਕਈ ਮਤੇ ਤਾਂ ਇਹੋ ਜਿਹੇ ਹੁੰਦੇ ਆ, ਫੈਸਲੇ ਇਹੋ ਜਿਹੇ ਹੁੰਦੇ ਆ ਵੀ 24 ਘੰਟੇ ਦੇ ਵਿੱਚ ਹੀ, ਜਿਵੇਂ ਆਹ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਲਾਉਣਾ ਸੀ ਉਦੋਂ ਸਕਿੰਟ ਲਾਇਆ, ਜਾਂ ਜਦੋਂ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਵੀਰ ਸਿੰਘ ਨੂੰ ਫਾਰਗ ਕਰਨਾ ਸੀ ਉਦੋਂ ਸਕਿੰਟ ਲਾਇਆ। ਤੇ ਕਈ ਇਹੋ ਜਿਹੇ ਨੇ ਜਿਵੇਂ ਆਹ ਤਖਤਾਂ ਦੇ ਜਥੇਦਾਰ ਸਾਹਿਬਾਨ ਵਾਲਾ, ਉਹ 24-25 ਸਾਲ ਬਾਅਦ ਵੀ ਕੋਈ ਉਹਦਾ ਮਸਲੇ ਦਾ, ਉਸ ਮਤੇ ਦਾ ਅਤਾ ਪਤਾ ਨਹੀਂ। ਸੋ ਚਾਹੀਦਾ ਤਾਂ ਇਹ ਆ ਵੀ ਜੇਕਰ ਵਾਕਿਆ ਹੀ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਸੇਵਾ ਨਿਯਮ ਬਣਾਉਣ ਵਾਲੇ ਪਾਸੇ ਨੂੰ ਤੁਰਨਾ ਹੈ ਤਾਂ ਐਲਾਨੀਆ ਤੌਰ ਤੇ ਕਹਿਣਾ ਚਾਹੀਦਾ ਕਿ ਵਿਸਾਖੀ ਤੱਕ ਸਾਰਾ ਜਿਹੜਾ ਹੈਗਾ ਮਿਹਨਤ ਕਰਕੇ ਇੱਕ ਖਰੜਾ ਵਿਸਾਖੀ ਵਾਲੇ ਦਿਨ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਸਿੱਖ ਆ ਉੱਥੇ ਵੰਡ ਦਿੱਤਾ ਜਾਊ, ਇੰਟਰਨੈਟ ਤੇ ਪਾ ਦੋ, ਤੇ ਜਿੱਥੇ ਦਮਦਮਾ ਸਾਹਿਬ ਇਕੱਠ ਹੁੰਦਾ ਉੱਥੇ ਜਾਰੀ ਕਰ ਦੋ। ਉਹਦੇ ਨਾਲ ਕੀ ਆ ਵੀ ਲੋਕਾਂ ਨੂੰ 10 ਦਿਨ ਦੇ ਦੋ, ਐਡੀ ਕਿੱਡੀ ਕੁ ਗੱਲ ਆ, ਪਹਿਲਾਂ ਹੀ ਬੜੀ ਮਿਹਨਤ ਕੀਤੀ ਪਈ ਆ। ਮੈਂ ਇੱਕ ਗੁਰਮਤਿ ਪ੍ਰਕਾਸ਼ ਸ਼੍ਰੋਮਣੀ ਕਮੇਟੀ ਦਾ ਮੈਗਜ਼ੀਨ, ਉਹਦੇ ਵਿੱਚ ਇੱਕ ਵਾਰ ਪੜ੍ਹਿਆ ਵੀ ਜਿਹੜੀ ਅਰਦਾਸ ਦਾ ਮਾਡਲ ਆਪਾਂ ਹੁਣ ਪੰਥ ਵਰਤ ਰਿਹਾ, ਇਹ ਪਹਿਲਾਂ ਚੀਫ ਖਾਲਸਾ ਦੀਵਾਨ ਜਾਂ ਸਿੰਘ ਸਭਾ ਲਹਿਰ ਵਾਲੇ ਪਹਿਲਾਂ ਹੀ ਉਸ ਅਨੁਸਾਰ ਚੱਲ ਰਹੇ ਸੀਗੇ, ਤੇ ਥੋੜੀਆਂ ਬਹੁਤੀਆਂ ਸੋਧਾਂ ਕਰਕੇ ਉਹੀ ਅਰਦਾਸ ਜਿਹੜੀ ਸੀ ਖਾਲਸਾ ਪੰਥ ਨੇ ਫਿਰ ਸਿੱਖ ਰਹਿਤ ਮਰਿਆਦਾ 'ਚ ਦਰਜ ਕਰ ਲਈ। ਉਹ ਪਿੱਛੇ ਜੇ ਕਿਸੇ ਦਾ ਲੇਖ ਮੈਂ ਉਹਦੇ 'ਚ ਪੜ੍ਹ ਰਿਹਾ ਸੀ। ਸੋ ਜਿਵੇਂ ਹੁਣ ਖਰੜਾ ਜਿਹੜਾ ਹੈ ਉਹ ਜੇਕਰ ਬਾਹਲਾ ਨਹੀਂ ਤਾਂ 50-60% ਦਾ ਕੰਮ ਹੋਇਆ ਪਿਆ। ਸੋ ਮਿੰਟ ਲੱਗੇ ਜੇ ਕਰਨ ਵਾਲਾ ਕੰਮ ਹੋਵੇ। ਉਹ ਜਦੋਂ 10 ਦਿਨ ਦੇ ਦੋ, ਮਈ ਤੱਕ 5ਵੇਂ ਪਾਤਸ਼ਾਹ ਦੇ ਗੁਰਪੁਰਬ ਤੱਕ, ਸ਼ਹੀਦੀ ਦਿਹਾੜੇ ਤੱਕ ਲੋਕਾਂ ਤੋਂ ਇਤਰਾਜ਼ ਮੰਗ ਲਓ ਤੇ ਕਹਿ ਦੋ ਵੀ ਜਿਹੜਾ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਾ ਦਿਹਾੜਾ ਉਹ ਜੂਨ ਜੁਲਾਈ ਦੇ ਵਿੱਚ ਆ ਜਾਂਦਾ ਹੁੰਦਾ, ਉਦੋਂ ਤੱਕ ਨਿਬੇੜਾ ਕਰ ਦੋ ਵੀ ਤਖਤਾਂ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਇਹਨਾਂ ਸੇਵਾ ਨਿਯਮਾਂ ਦੇ ਤਹਿਤ ਅਗਲੇ ਜਿਹੜੇ ਆ ਉਹ ਲਾਏ ਜਾਣਗੇ। ਪਰ ਜਿਸ ਤਰੀਕੇ ਦਾ ਹਿਸਾਬ ਕਿਤਾਬ ਦਿਖ ਰਿਹਾ ਹੁਣ, ਲੋਕਾਂ ਨੂੰ ਲੱਗਦਾ ਕਿ ਇਹ ਗੱਲ ਕਹਿ ਕੇ ਇੱਕ ਵਾਰੀ ਉਹਨਾਂ ਸਾਰੀਆਂ ਧਿਰਾਂ ਨੂੰ ਸ਼ਾਂਤ ਕੀਤਾ ਜਾ ਰਿਹਾ ਬਈ ਜਿਹੜੇ ਲੋਕ ਇਸ ਮੌਕੇ ਬਾਦਲਕਿਆਂ ਦੇ ਗਲਤ ਫੈਸਲੇ ਦੇ ਖਿਲਾਫ ਨੇ। ਤੇ ਇੱਕ ਇਹ ਤਾਂ ਗੱਲ ਆਪਾਂ ਕੱਲ ਵੀ ਕੀਤੀ ਸੀਗੀ ਕਿ ਜਥੇਦਾਰ ਸਾਹਿਬਾਨ ਦੇ ਬਾਰੇ ਕੁਝ ਪ੍ਰਪੋਜ਼ਲਾਂ, ਪੇਸ਼ਕਸ਼ਾਂ ਦੇ ਕੇ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਵਧਿਆ ਹੋਇਆ ਉਹਨੂੰ ਸ਼ਾਂਤ ਕਰਨ ਦੇ ਯਤਨ ਹੋ ਰਹੇ ਨੇ ਕਿ ਠੀਕ ਆ ਜੀ, ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂਕਿ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਜਿਹੜੇ ਨੌਕਰੀ ਦੇ, ਜਦੋਂ ਆਪਾਂ ਆਮ ਤੌਰ ਤੇ ਪੂਰੀ ਨੌਕਰੀ ਕਰਕੇ ਉਨਿਆਂ ਤਾਂ ਬਹੁਤ ਸਾਰੇ ਜਿਹੜੇ ਆ ਲਾਭ ਲਾਹੇ ਉਹ ਮਿਲਣੇ ਹੁੰਦੇ ਆ, ਉਹ ਨਹੀਂ ਮਿਲੇ। ਵੀ ਉਹਨਾਂ ਨੂੰ ਦਮਦਮਾ ਸਾਹਿਬ ਕਿਉਂਕਿ ਉਹ ਹੈਡ ਗ੍ਰੰਥੀ ਵੀ ਸੀਗੇ, ਉੱਥੇ ਉਹਨਾਂ ਨੂੰ ਦੁਬਾਰਾ ਰੀਪੋਸਟ ਕਰ ਦਿੰਦੇ ਆ ਤੇ ਉਹ ਆਪਦੇ ਲਾਹੇ ਲੈਣ ਪੂਰੇ। ਤੇ ਗਿਆਨੀ ਸੁਲਤਾਨ ਸਿੰਘ ਨੂੰ ਉੱਥੇ ਕਹਿੰਦੇ ਜਥੇਦਾਰ ਲਾ ਦਿੰਦੇ ਆ। ਗੜਗੱਜ ਸਾਹਿਬ ਸਾਡੇ ਹੈਗੀ ਆ ਕੇਸਗੜ੍ਹ ਸਾਹਿਬ, ਤੇ ਗਿਆਨੀ ਰਘਵੀਰ ਸਿੰਘ ਤਾਂ ਕਹਿੰਦੇ ਆ ਕੇ ਰਾਜੀ ਨਹੀਂ, ਉਹ ਚਲੋ ਹੈਡ ਗ੍ਰੰਥੀ ਹੈਗੇ ਆ ਤੇ ਤੁਸੀਂ ਸਾਨੂੰ ਜਥੇਦਾਰ ਦੇ ਦਿਓ ਇੱਥੇ ਵਾਸਤੇ ਕੋਈ ਜਿਹੜਾ ਆਪਣੇ ਅਕਾਲ ਤਖਤ ਸਾਹਿਬ ਵਾਸਤੇ। ਇਹੋ ਜਿਹੀਆਂ ਪੇਸ਼ਕਸ਼ਾਂ, ਇਹੋ ਜਿਹੇ ਸੌਦੇ ਜਿਹੜੇ ਨੇ ਅਸਲ ਵਿੱਚ ਤਾਂ ਸੌਦੇ ਨੇ ਕਿ ਇੱਕ ਵਾਰੀ ਬਸ ਸਾਡੇ ਤੁਸੀਂ ਜਿਹੜਾ ਹੈਗਾ। ਦੂਜੇ ਪਾਸੇ ਜਿਹੜਾ ਅਕਾਲ ਤਖਤ ਸਾਹਿਬ ਦਾ 2 ਦਸੰਬਰ ਵਾਲਾ ਹੁਕਮਨਾਮਾ ਉਹਨੂੰ ਰੋਲਣ ਦਾ ਪੂਰਾ ਯਤਨ ਹੋ ਰਿਹਾ। ਤੇ ਇੱਧਰ ਅੱਜ ਕਿਉਂਕਿ ਇੱਥੇ 26 ਮਾਰਚ ਆ, 27 ਮਾਰਚ ਵਿਚਾਲੇ ਆ ਤੇ 28 ਮਾਰਚ ਨੂੰ ਦਮਦਮਾ ਇੱਥੇ ਆਪਣੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਸ ਦੇ ਵਿੱਚ ਪੂਰਾ ਭਚੀਕੜ ਪੈਣ ਦੇ ਜਿਹੜੇ ਆ ਲੱਗ ਰਹੇ ਨੇ ਅੰਦੇਸ਼ੇ, ਕਿਉਂਕਿ 40 ਮੈਂਬਰਾਂ ਨੇ ਤਾਂ ਕੱਲ ਲੈਟਰ ਦਿੱਤਾ ਸੀ, ਹੋਰਾਂ ਦਾ ਵੀ ਹੈਗਾ ਕਿ ਜੀ ਇਹ ਜਿਹੜਾ ਅੰਤਰੰਗ ਕਮੇਟੀ ਦਾ ਮਤਾ ਉਹਦੇ ਉੱਤੇ ਜਿਹੜੀ ਚਰਚਾ ਕਰਾਈ ਜਾਵੇ। ਤੇ ਜੇਕਰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ ਉਹ ਮਤਾ ਜਿਹਦੇ ਰਾਹੀਂ ਤਖਤਾਂ ਦੇ ਜਥੇਦਾਰ ਲਾਹੇ ਗਏ ਨੇ ਉਹ ਡਿੱਗ ਪੈਂਦਾ ਤਾਂ ਸਥਿਤੀ ਹੋਰ ਹਾਸੋਹੀਣੀ ਹੋ ਜਾਣੀ ਆ। ਤੇ ਜੇ ਉਹ ਮਤਾ ਖੜਾ ਰਹਿ ਗਿਆ ਤਾਂ ਬਾਦਲਕਿਆਂ ਦੀ ਜਿਹੜੀ ਪਹਿਲਾਂ ਸਮੱਸਿਆ ਪਾਈ ਹੋਈ ਆ ਉਹ ਫਿਰ ਬਰਕਰਾਰ ਰਹਿਣੀ ਆ। ਕੁੱਲ ਮਿਲਾ ਕੇ ਸਾਡੀ ਕੌਮ ਨੂੰ ਬਾਦਲਕਿਆਂ ਨੇ, ਬੈਂਸ ਹੋਣਾ ਨੇ, ਗਰੇਵਾਲ ਹੋਣਾ ਨੇ ਜਿਸ ਤਰੀਕੇ ਦੇ ਨਾਲ ਉਲਝਾਇਆ ਹੋਇਆ ਨਾ ਸਾਰੇ ਮਾਹੌਲ ਨੂੰ, ਹਾਲਾਤ ਨੂੰ, ਇਹ ਬਹੁਤ ਹੀ ਇੱਕ ਮਾੜੀ ਗੱਲ ਹੈ।
ਪਰ ਇੱਕ ਗੱਲ ਹੈ ਇੱਥੇ ਵੀ ਕਲਾ ਵਰਤਣ ਵਾਲਾ ਕੰਮ ਹੋਇਆ ਪਿਆ। ਜਦੋਂ ਜਿਹੜਾ ਕਰਤਾਰਪੁਰ ਲਾਂਘਾ ਖੋਲ੍ਹਣਾ ਸੀ ਉਦੋਂ ਪਾਕਿਸਤਾਨ ਤੇ ਭਾਰਤ ਦੇ ਰਿਸ਼ਤੇ ਵੀ ਖਰਾਬ ਸੀ ਤੇ ਬਾਦਲ ਸੈਨਾ ਨੂੰ ਲੱਗਦਾ ਸੀਗਾ ਬਈ ਮੋਦੀ ਹੁਣਾਂ ਨੇ ਮੰਨਣਾ ਤਾਂ ਹੈ ਨਹੀਂ। ਉਹ ਪਹਿਲਾਂ ਹੀ ਬੀਬਾ ਹਰਸਿਮਰਤ ਕੌਰ ਨਵਜੋਤ ਸਿੱਧੂ ਨੂੰ ਚੰਗੇ ਅਟੈਕ ਕਰ ਰਹੀ ਸੀ, ਪਰ ਦੇਖੋ ਕੁਦਰਤ ਦਾ ਕ੍ਰਿਸ਼ਮਾ ਕਲਾ ਵਰਤੀ ਤੇ ਮੋਦੀ ਸਰਕਾਰ ਨੂੰ ਕਹਿਣਾ ਪਿਆ ਤੇ ਕਰਤਾਰਪੁਰ ਲਾਂਘਾ ਜਿਹੜਾ ਸੀ ਉਹ ਫਿਰ ਖੁੱਲਿਆ। ਬਿਲਕੁਲ ਉਲਟ ਮਾਹੌਲ ਦੇ ਵਿੱਚ ਇਹ ਲਾਂਘਾ ਖੁੱਲਿਆ ਸੀ। ਉਵੇਂ ਹੀ ਆ ਜਦੋਂ ਹੁਣ ਬਾਦਲ ਦਲ ਵਾਲੇ ਕਹਿੰਦੇ ਫਿਰਦੇ ਆ ਕਿ ਜੀ ਅਸੀਂ ਜਥੇਦਾਰ ਵਾਪਸ ਲਾ ਲੈਂਦੇ ਆ, ਅਸੀਂ ਜੀ ਜਥੇਦਾਰਾਂ ਦੇ ਸੇਵਾ ਨਿਯਮ ਘੜ ਲੈਂਦੇ ਆ, ਇਹ ਛੋਟੀ ਗੱਲ ਨਹੀਂ। ਇਹ ਪਿਛਲੇ 24-25 ਸਾਲ ਤੋਂ ਜੋ ਕਰਦੇ ਰਹੇ ਉਹਦੇ ਬਿਲਕੁਲ ਉਲਟ ਕਰਨਾ ਪੈ ਰਿਹਾ। ਤਾਂ ਇਹ ਇੱਕ ਤਰੀਕੇ ਨਾਲ ਉਹ ਗੱਲ ਆ ਵੀ ਕਲਾ ਵਰਤ ਰਹੀ। ਪਰ ਸਾਡੀ ਇਹ ਸਾਰਿਆਂ ਦੀ ਇੱਛਾ ਹੋਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਜਿਹੜੇ ਬਾਦਲ ਕਿਆਂ ਨੇ ਸਨ 2000 ਤੋਂ ਹੁਣ ਤੱਕ ਕੌਮ ਨਾਲ ਧਰੋਹ ਕਮਾਇਆ ਤੇ ਹੁਣ ਜਦੋਂ ਖਾਲਸਾ ਪੰਥ ਆਪੋ, ਮੈਂ ਇਹ ਮੰਨਦਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਮਸਲੇ ਉੱਤੇ ਜਿਹੜਾ ਬਾਦਲ ਕਿਆਂ ਦਾ ਉਹਨਾਂ ਦੇ ਫੈਸਲਿਆਂ ਦਾ ਵਿਰੋਧ ਕਰ ਰਹੇ ਨੇ, ਆਪੋ ਆਪਣੇ ਹਿੱਤ ਨੇ। ਪਰ ਸਾਰੇ ਕਹਿੰਦੇ ਤਾਂ ਇਹੀ ਨੇ ਨਾ ਕਿ ਜਥੇਦਾਰਾਂ ਦਾ ਜੋ ਤੁਸੀਂ ਤਿਰਸਕਾਰ ਕਰ ਰਹੇ ਹੋ, ਜੋ ਸਿਸਟਮ ਆ ਤੁਹਾਡਾ ਉਹ ਗਲਤ ਆ। ਤਾਂ ਇਸ ਗੱਲ ਦੇ ਉੱਤੇ ਇਹ ਕਹੀ ਜਾਣਾ ਕਿ ਜੀ ਬੀਜੇਪੀ ਦੀ ਗੇਮ ਆ, ਬੀਜੇਪੀ ਦੀ ਗੇਮ ਆ, ਭਾਈ ਉਹ ਬੀਜੇਪੀ ਤਾਂ ਪੰਥ ਤਾਂ ਉਹਦੇ ਨੇੜੇ ਲੱਗ ਕੇ ਰਾਜੀ ਨਹੀਂ ਸੀ, ਤੁਸੀਂ ਉਹੀ ਬੀਜੇਪੀ ਨੂੰ ਇੱਥੇ ਲੈ ਕੇ ਆਏ। ਤੇ ਜੇ ਅੱਜ ਸਿੱਖਾਂ ਦੇ ਦਿਲ ਦਿਮਾਗ 'ਚ ਇਹ ਆ ਗਿਆ ਕਿ ਬਾਦਲ ਕੇ ਪਾਸੇ ਕਰਨੇ ਆ ਤੇ ਹੁਣ ਤੁਸੀਂ ਡਰਾਓ ਨਾ, ਇਹ ਬਲੈਕਮੇਲ ਨਾ ਕਰੋ ਕਿ ਜੀ ਜੇਕਰ ਤੁਸੀਂ ਸਾਨੂੰ ਸੱਤਾ ਨਾ ਦਿੱਤੀ ਫਿਰ ਬੀਜੇਪੀ ਆਜੂ। ਜਿਹੋ ਜਿਹਾ ਕਾਂਗਰਸ ਨੇ ਲੜਨ ਲਾਤਾ, ਜਿਹੋ ਜਿਹਾ ਆਪ ਵਾਲਿਆਂ ਨੇ ਸਾਨੂੰ ਮਾਰ ਲਿਆ, ਉਹੋ ਜਿਹੇ ਬੀਜੇਪੀ ਵਾਲੇ ਮਾਰ ਲੈਣਗੇ। ਪਰ ਖਾਲਸਾ ਪੰਥ ਦੇ ਹੱਕਾਂ ਤੇ ਹਿੱਤਾਂ ਦੇ ਉਲਟ ਵਾਲੀ ਧਿਰ ਇੱਥੇ ਹੈਗੀ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਹੈ, ਹੋਰ ਬਹੁਤ ਸਾਰੇ ਧੜੇ ਧਿਰਾਂ ਨੇ। ਜੇਕਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਰਲ ਮਿਲ ਕੇ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤੀਜੀ ਚੌਥੀ ਧਿਰ ਆ, ਭਾਈ ਅਮਰਤਪਾਲ ਸਿੰਘ ਵਾਲਾ ਗਰੁੱਪ ਤੁਰਿਆ ਫਿਰਦਾ। ਸੋ ਇਸ ਮੌਕੇ ਸਾਨੂੰ ਬਲੈਕਮੇਲ ਹੋਣ ਤੋਂ ਬਚਣਾ ਚਾਹੀਦਾ, ਖਾਲਸਾ ਪੰਥ ਦੀ ਲੜਾਈ ਨੂੰ ਹੋਰ ਅੱਗੇ ਤੋਰਨਾ ਚਾਹੀਦਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।